ਜਿਨ੍ਹਾਂ ਨੇ ਆਪਣਾ ਜੀਵਨ ਨਾ ਹੀ ਸਮੁੰਦਰ ਵਿੱਚ ਗੁਜ਼ਾਰਿਆ ਬਲਕਿ ਉਹ ਸਮੁੰਦਰ ਦੇ ਰਾਜਾਂ ਨੂੰ ਵੀ ਬਖੂਬੀ ਜਾਣਦੇ। ਬਰਮੂਡਾ ਟ੍ਰਾਇੰਗਲ ਤੋਂ ਕਹਿੰਦੇ ਜਦੋਂ ਵੀ ਕੋਈ ਲੰਘਦੀ ਹੈ ਸ਼ਿਪ ਜਾਂ ਜਹਾਜ਼ ਉਹਨੂੰ ਮੈਗਨੈਟਿਕ ਪਾਵਰ ਆਪਣੇ ਵੱਲ ਖਿੱਚ ਲੈਂਦੀ ਹੈ। ਇਹ ਮਿੱਥ ਹੈ, ਸੱਚ ਹੈ? ਬਾਕੀ ਪੁਰਾਣੀਆਂ ਕਹਾਣੀਆਂ ਅਸੀਂ ਵੀ ਪੜ੍ਹੀਆਂ ਸਾਰੀਆਂ ਕਿ ਇੱਥੇ ਹੁੰਦਾ, ਇਸ ਤਰ੍ਹਾਂ ਹੁੰਦਾ। ਹੋ ਸਕਦਾ ਕੋਈ ਮੈਗਨੈਟਿਕ ਕੁਛ, ਕਿਉਂਕਿ ਉਦੋਂ ਇੱਕ ਪਾਣੀ 3 ਸਾਈਡਾਂ ਤੋਂ ਘੁੰਮਦਾ ਹੈ ਉੱਥੇ। ਹੋ ਸਕਦਾ ਕੋਈ ਬਣਦਾ ਵੀ ਹੋਵੇ ਉੱਥੇ ਕਿਸੇ ਟਾਈਮ। ਬਟ ਆ ਵੀ ਸੁਣਿਆ ਅਸੀਂ ਨਰਿੰਦਰ ਜੀ ਵੀ ਉੱਥੇ ਕੋਈ ਤੁਸੀਂ ਜਿਵੇਂ ਕੋਈ ਖਾਂਦੇ ਹੋ ਜਾਂ ਕੋਈ ਰੈਪਰ ਜਾਂ ਕੋਈ ਵੀ ਚੀਜ਼ ਤੁਹਾਡੇ ਕਰੂ ਮੈਂਬਰਸ ਅਗਰ ਪਾਣੀ 'ਚ ਸੁੱਟ ਦੇਣ ਤਾਂ ਬਹੁਤ ਫਾਈਨ ਲੱਗਦਾ ਭਾਰੀ। ਹਾਂ, ਕੋਈ ਵੀ ਚੀਜ਼ ਤੁਸੀਂ ਥਰੋ ਕਰਦੇ ਹੋ ਤਾਂ ਬਹੁਤ ਹੈਵੀ ਜਿਹੜਾ ਫਾਈਨ ਆ। ਈਵਨ ਜੇ ਆਇਲ ਦੇ 1 ਡ੍ਰੌਪ ਵੀ ਜਾਂਦਾ ਤਾਂ ਬਹੁਤ ਵੱਡਾ ਫਾਈਨ ਹੈ। ਪਤਾ ਕਿਵੇਂ ਚੱਲਦਾ ਵੀ ਕਿਸੇ ਨੇ ਕੁਝ ਸੁੱਟਿਆ, ਕੋਈ ਕੈਪਚਰ ਕਰਦੀ ਹੈ ਇਮੇਜ? ਹਾਂ ਬਿਲਕੁਲ, ਸੈਟੇਲਾਈਟ ਦੇ ਨਾਲ ਅਗਰ ਤੁਸੀਂ ਕਰਦੇ ਹੋ ਉਹਨਾਂ ਦੀ ਸੈਟੇਲਾਈਟ ਤੁਹਾਨੂੰ ਵਾਚ ਕਰ ਲੈਂਦੀ ਆ। ਹਾਂ, ਤੇ ਉਹ ਫੋਟੋਗ੍ਰਾਫ ਖਿੱਚ ਲੈਂਦੀਆਂ। ਕਿ ਹੁਣ ਆਪਾਂ ਜੇ ਗੱਲ ਕਰੀਏ ਕਦੀ ਕੋਈ ਇਹੋ ਜਿਹਾ ਹਾਦਸਾ ਹੋਇਆ ਤੁਹਾਡੇ ਕੰਟੇਨਰਸ ਜਾਂ ਸੁਣਨ ਚ ਵੀ ਆਇਆ ਸੀ ਕੰਟੇਨਰਸ ਨੀਚੇ ਗਿਰ ਜਾਂਦੇ ਆ, ਕਈ ਵਾਰੀ ਆਇਲ ਦੇ ਵੀ ਗਿਰ ਜਾਂਦੇ ਆ? ਮੇਰਾ ਐਕਚੁਅਲੀ ਮਲਟੀ ਕੈਰੀਅਰ ਸ਼ਿਪ ਸੀ ਉਹ, ਤੇ ਜਾਪਾਨ ਤੋਂ ਲੋਡ ਕਰਦੇ ਹੁੰਦੇ ਸੀ ਕਾਰਾਂ ਵੀ ਸੈਕੰਡ ਹੈਂਡ ਤੇ ਕੰਟੇਨਰ ਵੀ। ਜਾਪਾਨ ਵਾਲੀ ਸਾਈਡ ਤੇ ਜਦੋਂ ਤੁਸੀਂ ਦੇਖੋ ਉੱਥੇ ਬਹੁਤ ਸਾਈਕਲੋਨ ਆਉਂਦੇ। ਹਾਂਜੀ, ਅਸੀਂ ਨਿਕਲੇ ਹੀ ਸੀ ਤੇ ਸਾਈਕਲੋਨ ਆ ਗਿਆ, ਪਲੱਸ ਸਾਡਾ ਇੰਜਨ ਬੰਦ ਹੋ ਗਿਆ ਵਿੱਚ। ਤੇ ਜਦੋਂ ਇੰਜਨ ਬੰਦ ਹੋ ਜੇ ਫਿਰ ਹੈਵੀ ਰੋਲ ਕਰਦਾ ਤੇ ਮੇਰੇ ਉਦੋਂ 42 ਕੰਟੇਨਰ ਸੀ ਦੇ ਵਿੱਚ ਡਿੱਗੇ ਸੀ। ਸੁਇਸ ਕਨਾਲ ਤੇ ਵੀ ਕੋਈ ਸ਼ਿਪ ਜਿਹੜੀ ਸੀ ਉਹ ਕਹਿੰਦੇ ਉਹ ਮਤਲਬ ਹਾਦਸਾ ਹੁੰਦੇ ਟਲਿਆ, ਜਾਂ ਸੁਇਸ ਕਨਾਲ ਤੇ ਵੀ ਕੁਝ ਹੋਇਆ ਸੀ ਸੁਣਨ ਚ? ਹਾਂਜੀ ਹੋਇਆ ਸੀ। ਇੱਕ ਕੰਟੇਨਰ ਸ਼ਿਪ ਸੀਗਾ, ਉਹ ਥੋੜਾ ਜਿਹਾ ਉਹਦਾ ਸਟੀਅਰਿੰਗ ਫੇਲ ਹੋ ਗਿਆ ਸੀਗਾ ਤੇ ਉਹਦਾ ਕਰਕੇ ਉਸ ਸਾਈਡ ਨੂੰ ਲੱਗ ਗਿਆ ਸੀ। ਉਹਦਾ ਕਰਕੇ ਪੂਰਾ ਸੁਇਸ ਕਨਾਲ ਥੋੜੀ ਦੇਰ ਲਈ ਬਲੌਕ ਹੋਈ ਸੀਗੀ। ਉਹਦੇ ਨਾਲ ਬੜਾ ਨੁਕਸਾਨ ਵੀ ਹੋਇਆ ਸੀ ਕੰਪਨੀ ਦਾ ਵੀ ਤੇ ਬਾਕੀ ਕੰਪਨੀਆਂ ਦੇ ਵੀ ਜਿਨ੍ਹਾਂ ਨੂੰ ਰੂਟ ਚੇਂਜ ਕਰਨਾ ਪਿਆ। ਨਵੀਆਂ ਟੈਕਨੋਲੋਜੀਜ਼ ਆ ਰਹੀਆਂ, ਇਮਰਸ਼ਨ ਸੂਟ ਬਾਰੇ ਸੁਣਿਆ, ਫਿਰ ਅਸੀਂ ਲਾਈਫ ਬੋਟਸ ਕਿੰਨੀਆਂ ਕਿਸੇ ਨਾਲ ਹੁੰਦੀਆਂ ਤੇ ਇਮਰਸ਼ਨ ਸੂਟ ਦਾ ਕੀ ਸਿਗਨੀਫੀਕੈਂਸ ਹੈ? ਇਮਰਸ਼ਨ ਸੂਟ ਤਾਂ ਜਿਸ ਤਰ੍ਹਾਂ ਤੁਹਾਨੂੰ ਨਾਮ ਦੇ ਪਤਾ ਕਿ ਉਹ ਇੱਕ ਇਹੋ ਜਿਹਾ ਸੂਟ ਦਿੱਤਾ ਹੋਇਆ ਜੀ ਕਿ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਨੇ ਜ਼ਰੂਰੀ ਕਰਦਾ ਹਰ ਸੀਮੈਨ ਵਾਸਤੇ ਉਹ ਹੋਣਾ ਹੀ ਚਾਹੀਦਾ। ਨਰਿੰਦਰ ਜੀ ਅਸੀਂ ਸੁਣਿਆ ਵੀ ਲੋਕੀ ਜਿਹੜੇ ਮਰਚੈਂਟ ਨੇਵੀ ਜਿਹੜੇ ਚੀਫ ਇੰਜੀਨੀਅਰ ਹੁੰਦੇ ਨੇ ਉਹ ਨਾਲ ਵੈਪਨਸ ਵੀ ਲੈ ਕੇ ਜਾਂਦੇ ਆ ਗਨ। ਇਹ ਮਤਲਬ ਤੁਹਾਨੂੰ ਉਧਰੋਂ ਹੀ ਪ੍ਰੋਵਾਈਡ ਹੁੰਦੇ ਆ ਕਿ ਤੁਹਾਡੇ ਪਰਸਨਲ ਵੈਪਨਸ ਹੁੰਦੇ ਆ? ਇਹਦਾ ਅੱਗੇ ਵੈਪਨ ਜ਼ਰੂਰੀ ਹੋਣੇ ਚਾਹੀਦੇ। ਕਿਉਂ ਜ਼ਰੂਰੀ ਹੈ? ਕਿਉਂਕਿ ਇੱਥੇ ਸਾਡੇ ਸਮਾਲੀਆ ਤੇ ਅਟੈਕ ਹੁੰਦੇ ਸੀ 2009 ਦੇ ਵਿੱਚ ਸਟਾਰਟ ਹੋ ਗਏ ਸੀ ਤੇ ਸਮਾਲੀਅਨ ਪਾਇਰੇਟਸ ਪੈ ਜਾਂਦੇ ਸੀ ਤੇ ਫਿਰ ਉਹ ਉਹਨਾਂ ਨੂੰ ਟਾਰਗੇਟ ਕਰਦੇ ਸੀ ਜਿਨ੍ਹਾਂ ਜਹਾਜ਼ਾਂ ਦੇ ਵਿੱਚ ਹੈ ਨਹੀਂ ਗੇ। ਅੱਛਾ ਜੀ। ਤੇ ਫਿਰ ਉਹਨਾਂ ਤੋਂ ਰੈਂਡਮਲੀ ਉਹਨਾਂ ਨੇ ਮਤਲਬ ਅਟੈਕ ਕਰ ਲੈਣਾ ਔਰ ਫਿਰ ਉਹਨਾਂ ਨੇ ਪੈਸੇ ਕੰਪਨੀਆਂ ਤੋਂ 10 ਮਿਲੀਅਨ ਤੱਕ ਵੀ ਉਹਨਾਂ ਨੇ ਵਸੂਲੇ ਆ। 10 ਮਿਲੀਅਨ ਤੇ ਉਹਨਾਂ ਨੇ ਸ਼ਿਪ ਨੂੰ ਹਾਈਜੈਕ ਕਰ ਲੈਣਾ ਤੇ ਉਹਨਾਂ ਨੂੰ ਉੱਥੇ ਲੈ ਜਾਣਾ ਤੇ ਕੰਪਨੀ ਨੂੰ ਕਹਿਣਾ ਕਿ ਇਹਨੂੰ ਪੈਸੇ ਦਿਓ। ਫਿਰ ਕੰਪਨੀ ਨੂੰ ਪੈਸੇ ਦੇਣੇ ਪੈਂਦੇ ਸੀ ਕਿਉਂਕਿ ਕਰੂ ਔਨ ਬੋਰਡ ਹੁੰਦੇ ਸੀ। ਨਹੀਂ ਫਿਰ ਉਹਨਾਂ ਨੂੰ ਹਰੈਸਮੈਂਟ ਕਰਦੇ ਸੀ ਕਿ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਦੋ ਨੂੰ। ਕਹਿੰਦੇ ਆ ਪਾਣੀ ਦੀ ਦੁਨੀਆ ਦੇ ਵਿੱਚ ਸਫ਼ਰ ਤੇ ਜ਼ਿੰਦਗੀ ਗੁਜ਼ਾਰਨਾ ਸੌਖਾ ਨਹੀਂ ਹੁੰਦਾ, ਕਿਉਂਕਿ ਸਮੁੰਦਰ ਦੀ ਹਰ ਯਾਤਰਾ ਆਪਣੇ ਨਾਲ ਇੱਕ ਨਵੀਂ ਚੁਣੌਤੀ ਤੇ ਨਵੀਂ ਕਹਾਣੀ ਲੈ ਕੇ ਆਉਂਦੀ ਹੈ। ਤੇ ਸਾਡੇ ਨਾਲ ਕੁਝ ਅੱਜ ਇਹੋ ਜਿਹੀਆਂ ਹੀ ਸ਼ਖਸੀਅਤਾਂ ਮੌਜੂਦ ਹਨ ਜਿਨ੍ਹਾਂ ਨੇ ਆਪਣਾ ਜੀਵਨ ਨਾ ਹੀ ਸਮੁੰਦਰ ਵਿੱਚ ਗੁਜ਼ਾਰਿਆ ਬਲਕਿ ਉਹ ਸਮੁੰਦਰ ਦੇ ਰਾਜਾਂ ਨੂੰ ਵੀ ਬਖੂਬੀ ਜਾਣਦੇ ਹਨ। ਤੇ ਅਸੀਂ ਸਵਾਗਤ ਕਰਦੇ ਹਾਂ ਅੱਜ ਨਰਿੰਦਰ ਸਿੰਘ ਥਿੰਦ ਜੀ ਤੇ ਦਲਜੀਤ ਸਿੰਘ ਥਿੰਦ ਜੀ ਦਾ, ਜੋ ਕਿ ਦੋਨੋਂ ਭਰਾ ਹਨ ਤੇ ਦੋਨੋਂ ਹੀ ਚੀਫ ਇੰਜੀਨੀਅਰ ਹਨ ਮਰਚੈਂਟ ਨੇਵੀ ਵਿੱਚ। ਬਹੁਤ ਬਹੁਤ ਸਵਾਗਤ ਹੈ ਜੀ। ਮੇਰੇ ਵੱਲੋਂ ਇੰਡੋਸ ਟੀਵੀ ਆਸਟ੍ਰੇਲੀਆ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਐਂਡ ਤੁਹਾਨੂੰ ਵਰੁਣ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਹੋਰ ਘਰ ਪਰਿਵਾਰ ਕਿੱਦਾਂ ਜੀ? ਸਭ ਵਧੀਆ ਜੀ। ਅੱਜ ਤੁਸੀਂ ਸੁਣਾਓ? ਚੜ੍ਹਦੀ ਕਲਾ ਚ ਰਹੋ। ਤੇ ਅਸੀਂ ਪਹਿਲੀ ਗੱਲ ਤਾਂ ਤੁਹਾਡੇ ਕੋਲੋਂ ਨਰਿੰਦਰ ਸਿੰਘ ਜੀ ਇਹ ਅਸੀਂ ਸੁਣਿਆ ਤੁਸੀਂ ਬੜੇ ਮਲਟੀ ਟੈਲੈਂਟਡ ਹੋ, ਜਿਵੇਂ ਕਬੱਡੀ ਪਲੇਅਰ ਵੀ ਹੋ, ਤੁਸੀਂ ਮਾਡਲਿੰਗ ਵੀ ਕੀਤੀ, ਤੁਸੀਂ ਐਗਰੀਕਲਚਰਿਸਟ ਵੀ ਹੋ, ਮਤਲਬ ਤੁਸੀਂ ਫੁੱਟਬਾਲ ਵੀ ਬਹੁਤ ਸਟੇਟ ਲੈਵਲ ਨੈਸ਼ਨਲ ਲੈਵਲ ਤੇ ਖੇਲੀ। ਇਹ ਇੰਨੇ ਸਾਰੇ ਰੋਲ ਕਿਵੇਂ ਮਤਲਬ ਤੁਸੀਂ ਅਦਾ ਕੀਤੇ ਤੇ ਤੁਹਾਡਾ ਚੀਫ ਇੰਜੀਨੀਅਰ ਦਾ ਸਫ਼ਰ ਕਿਵੇਂ ਮਤਲਬ ਤੁਸੀਂ ਇਹ ਪੂਰਾ ਕੀਤਾ?
ਇਹ ਰੂਪ ਜੀ ਇਹ ਤਾਂ ਮੈਂ ਕਹੂੰਗਾ ਕਿ ਜਿਹੜੀਆਂ ਗੇਮਸ ਨੇ ਇਹ ਤਾਂ ਕੁਦਰਤੀ ਤੌਰ ਤੇ ਜਿਹੜੀਆਂ ਮਾਂ ਤੇ ਬਾਪ ਤੋਂ ਹੀ ਉਹਨਾਂ ਦੇ ਜੀਨਸ 'ਚ ਹੁੰਦੀਆਂ ਨੇ, ਉਹ ਆ ਗਈ ਮੇਰੇ 'ਚ। ਤੇ ਜਿਹੜਾ ਰੂਪ ਹੁੰਦਾ ਉਹ ਵੀ ਮਾਂ ਤੇ ਬਾਪ ਦਾ ਹੀ ਹੁੰਦਾ ਹੈ, ਇਹ ਉਹਨਾਂ ਦੀ ਦੇਣ ਨੇ। ਤੇ ਕੁਦਰਤੀ ਤੌਰ ਤੇ ਮੈਂ ਮਤਲਬ ਬਚਪਨ ਤੋਂ ਹੀ ਪੂਰਾ ਐਕਟਿਵ ਸੀ ਗੇਮਸ ਦੇ ਵਿੱਚ, ਤੇ ਇੱਥੋਂ ਤੱਕ ਪਹੁੰਚ ਗਏ ਹਰ ਚੀਜ਼ ਦੇ, ਫੁੱਟਬਾਲ ਦੇ ਵਿੱਚ ਵੀ, ਐਥਲੈਟਿਕਸ ਵੀ, ਕਬੱਡੀ 'ਚ ਵੀ ਚੰਗਾ ਆਪਾਂ ਨਾਮ ਕਮਾਇਆ ਹਰ ਚੀਜ਼ ਦੇ ਉੱਤੇ। ਤੇ ਫਿਰ ਤੁਹਾਨੂੰ ਪਤਾ ਹੀ ਹੈ, ਫਿਰ ਇਸ ਤੋਂ ਬਾਅਦ ਬੰਬੇ ਚਲ ਗਿਆ ਮੈਂ। ਬੰਬੇ ਜਾ ਕੇ ਮੈਂ ਆਪਣੀ ਮਾਡਲਿੰਗ ਦਾ ਸਫ਼ਰ ਸਟਾਰਟ ਕਰ ਲਿਆ। ਉੱਥੋਂ ਸਟਾਰਟ ਕੀਤਾ, ਐਡ ਮਿਲਣ ਲੱਗ ਗਈਆਂ, ਐਡ ਕੀਤੀਆਂ, ਪਰ ਫਿਰ ਵੀ ਇੱਕ ਇਹ ਸੀ ਕਿ ਯਾਰ ਮੈਂ ਜ਼ਿੰਦਗੀ 'ਚ ਪੈਸੇ ਕਮਾਉਣੇ ਆ। ਉਦੋਂ ਫਾਈਨੈਂਸ਼ਲੀ ਦੇ ਸਾਊਂਡ ਨਹੀਂ ਸੀ ਹੈਗੇ। ਤੇ ਫਿਰ ਮੈਨੂੰ ਐਜ਼ ਏ ਜੂਨੀਅਰ ਇੰਜੀਨੀਅਰ ਉੱਥੇ ਆਫਰ ਮਿਲੀ, ਤੇ ਐਜ਼ ਏ ਜੂਨੀਅਰ ਮੈਂ ਜੁਆਇਨ ਕੀਤਾ, ਸ਼ਿਪ ਜੁਆਇਨ ਕਰ ਲਿਆ। ਤੇ ਫਿਰ ਇਹਦੇ ਜੂਨੀਅਰ ਇੰਜੀਨੀਅਰ ਤੋਂ ਬਾਅਦ ਇਹਦੇ ਲਾਇਸੈਂਸ ਕਰਨੇ ਪੈਂਦੇ ਹੁੰਦੇ ਆ, COC ਕਹਿੰਦੇ, ਸਰਟੀਫਿਕੇਟ ਕੰਪੀਟੈਂਸੀ। ਉਹ ਫਿਰ 1 ਬਾਈ 1 ਕਰਕੇ ਤੇ ਅੱਜ ਐਜ਼ ਏ ਚੀਫ ਇੰਜੀਨੀਅਰ ਸੇਲ ਕਰ ਰਹੇ ਹਾਂ। ਵੈਰੀ ਗੁੱਡ। ਤੇ ਦਲਜੀਤ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਜਿਵੇਂ ਪਹਿਲਾਂ ਜੂਨੀਅਰ ਇੰਜੀਨੀਅਰ ਬਣਦੇ ਆ, ਫਿਰ ਸੀਨੀਅਰ ਇੰਜੀਨੀਅਰ, ਇਹ ਸਫ਼ਰ ਤੁਹਾਨੂੰ ਸਟੇਟਸ 'ਚ ਕੀ ਫਰਕ ਲੱਗਦਾ ਹੈ? ਤੇ ਇਸ ਦੇ ਵਾਸਤੇ ਪਹਿਲਾਂ ਜਦੋਂ ਤੁਸੀਂ ਜੂਨੀਅਰ ਇੰਜੀਨੀਅਰ ਜਾਂਦੇ ਹੋ, ਉਸ ਦੇ ਵਾਸਤੇ ਕੁਆਲੀਫਿਕੇਸ਼ਨ, ਪਰਸੈਂਟੇਜ ਔਰ ਕੀ ਸਬਜੈਕਟ ਚਾਹੀਦੇ ਆ, ਇਹ ਵੀ ਜ਼ਰੂਰ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ। 2 ਕ੍ਰਾਈਟੇਰੀਆ ਹੁੰਦੇ ਨੇ ਜੀ ਇਹ ਉੱਪਰ ਇਸ ਸਟੈਪ। ਇੱਕ ਤੁਸੀਂ ਰੇਟਿੰਗ ਦੇ ਵਿੱਚੋਂ ਵੀ ਉੱਪਰ ਆ ਸਕਦੇ ਹੋ, ਤੇ ਇੱਕ ਤੁਸੀਂ ਐਜ਼ ਏ ਜੂਨੀਅਰ ਇੰਜੀਨੀਅਰ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਨਰਿੰਦਰ ਜੀ ਨੇ, ਉਸ ਤਰੀਕੇ ਵੀ ਆ ਸਕਦੇ ਹੋ। ਉਹਦੇ ਵਿੱਚ ਜਿਹੜੀ ਉਹਨਾਂ ਦੇ ਰਿਕੁਆਇਰਡ ਨੰਬਰਸ ਹੋਣ ਤੁਹਾਡੇ, ਉਹ ਪ੍ਰੋਪਰ ਜਿਹੜੀ ਤੁਸੀਂ +2 ਨਾਨ ਮੈਡੀਕਲ ਕਲੀਅਰ ਕੀਤੀ ਹੋਈ ਹੈ, ਤੇ ਉਸ ਤੋਂ ਬਾਅਦ ਹਾਂਜੀ ਉਹਦੇ ਵਿੱਚ ਤੁਸੀਂ ਕਈ ਇੰਸਟੀਚਿਊਟ ਨੇ, ਉਹ ਫਿਰ ਤੁਹਾਨੂੰ ਆਪੇ ਦੱਸ ਦਿੰਦੇ ਨੇ, ਉਹਨਾਂ ਤੋਂ ਕੋਰਸ ਕਰਕੇ ਫਿਰ ਤੁਸੀਂ ਜੁਆਇਨ ਕਰਦੇ ਹੋ। ਪਰ ਵਿਦ ਜਿਸ ਤਰ੍ਹਾਂ ਇੱਕ ਵਾਰੀ ਤੁਸੀਂ ਜੂਨੀਅਰ ਦੇ ਉੱਤੇ ਸੇਲ ਕਰ ਲਿਆ, ਉਸ ਤੋਂ ਬਾਅਦ ਕੁਝ ਮਹੀਨੇ ਦੀ ਸੇਲਿੰਗ ਤੋਂ ਬਾਅਦ ਫਿਰ ਤੁਹਾਨੂੰ ਨੈਕਸਟ ਐਗਜ਼ਾਮ ਕਰਨਾ ਪੈਂਦਾ। ਫਿਰ ਐਗਜ਼ਾਮ ਕਲੀਅਰ ਕਰਕੇ ਤੁਸੀਂ ਉਸ ਰੈਂਕ ਤੇ ਆਉਣ, ਜਦੋਂ ਉਸ ਸਟੈਪ ਤੇ ਆ ਗਏ, ਫਿਰ ਕੁਝ ਸੇਲਿੰਗ ਤੋਂ ਬਾਅਦ ਫਿਰ ਨੈਕਸਟ ਐਗਜ਼ਾਮ ਕਰਨਾ ਪੈਂਦਾ। ਇਸ ਤਰ੍ਹਾਂ ਸਟੈਪ ਬਾਈ ਸਟੈਪ ਹੀ ਉੱਪਰ ਆਉਂਦੇ ਹੋ ਤੁਸੀਂ। ਤੇ ਜਦੋਂ ਆਪਾਂ ਤੁਸੀਂ ਹੁਣ ਪਹਿਲੀ ਗੱਲ ਤਾਂ ਇਹ ਬਹੁਤ ਜ਼ਿਆਦਾ ਇੱਕ ਮਾਣ ਦੀ ਗੱਲ ਹੈ, ਤੇ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ? ਤੁਹਾਡੇ ਭਰਾਵਾਂ 'ਚ ਇੰਨਾ ਪਿਆਰ, ਇੰਨਾ ਸਨਮਾਨ, ਇੰਨੀ ਰਿਸਪੈਕਟ, ਜ਼ਰੂਰ ਅਸੀਂ ਜਾਣਨਾ ਚਾਹਾਂਗੇ। ਇਹ ਰੂਪ ਜੀ ਵੈਸੇ ਇਹ ਤਾਂ ਵੱਡਿਆਂ ਤੋਂ ਹੀ ਆਉਂਦਾ। ਵੈਸੇ ਨਿਮਰਤਾ ਜਿਹੜੀ ਆ ਮਾਤਾ ਤੋਂ, ਦਾਦੀ ਤੋਂ। ਮੇਰੇ ਫਾਦਰ ਸਾਹਿਬ ਬਹੁਤ ਮੇਰੀ ਛੋਟੀ ਏਜ 'ਚ ਚਲੇ ਗਏ, ਐਕਸਪਾਇਰ ਹੋ ਗਏ ਸੀ। ਤੇ ਫਿਰ ਚਲੋ ਮੇਰੇ ਦਾਦਾ ਜੀ, ਦਾਦੀ ਜੀ ਔਰ ਮੰਮੀ ਜਿਹੜੇ ਸੀ, ਮਾਤਾ ਜੀ, ਉਹਨਾਂ ਦੀ ਨਿਮਰਤਾ ਕਰਕੇ ਹੀ ਸਾਡੇ 'ਚ ਇੰਨੀ ਬੌਂਡਿੰਗ ਅਜੇ ਤੱਕ ਬੌਂਡਿੰਗ ਆ। ਤੇ ਪ੍ਰਮਾਤਮਾ ਮਿਹਰ ਰੱਖੇ, ਮਰਦੇ ਦਮ ਤੱਕ ਇਕੱਠੇ ਰਹੀਏ। ਤੇ ਬੜਾ ਫਖਰ ਹੁੰਦਾ ਜਦੋਂ ਭਰਾਵਾਂ ਦਾ ਨਾਂ ਲਈਦਾ, ਛਾਤੀ ਚੌੜੀ ਹੋ ਜਾਂਦੀ ਹੈ। ਸਾਰੀ ਦੁਨੀਆ ਦੇਖ ਲਈ ਹੈ, ਪਰ ਇਹੋ ਜਿਹੀ ਚੀਜ਼ ਕਦੇ ਨਾ ਅਚੀਵ ਹੋਈ ਤੇ ਨਾ ਕਦੇ ਕਰਨੀ ਹੈ। ਜਿੱਥੇ ਵੀ ਮੈਂ ਗਿਆ, ਇਸ ਚੀਜ਼ ਦੇ ਬੜਿਆਂ ਨੇ ਮੈਨੂੰ ਇਹ ਚੀਜ਼ ਦਾ ਦੱਸਿਆ, ਯਾਰ ਤੁਸੀਂ ਤਿੰਨੇ ਬ੍ਰਦਰ ਬਹੁਤ ਕਲੋਜ਼ ਸੀ, ਬੜਾ ਮਾਣ ਮਹਿਸੂਸ ਹੁੰਦਾ। ਬਿਲਕੁਲ ਜੀ, ਇਹ ਯੰਗਸਟਰਸ ਵਾਸਤੇ ਵੀ ਬਹੁਤ ਵੱਡੀ ਇੱਕ ਐਗਜ਼ਾਮਪਲ ਹੈ। ਤੇ ਅਸੀਂ ਹੁਣ ਜਾਣਨਾ ਚਾਹਾਂਗੇ, ਜਦੋਂ ਆਪਾਂ ਮਰਚੈਂਟ ਨੇਵੀ 'ਚ ਜਾਂਦੇ ਆ, ਤੇ ਜਦੋਂ ਤੁਸੀਂ ਮਤਲਬ ਉੱਥੇ ਮੈਡੀਕਲ ਟੈਸਟ ਹੁੰਦਾ ਹੈ ਤੁਹਾਡਾ, ਜਾਂ ਜਿਵੇਂ ਤੁਸੀਂ ਤੁਹਾਡੀ ਅਗਰ ਉੱਥੇ ਹੁਣ ਤੁਸੀਂ ਪ੍ਰੈਜ਼ੈਂਟ ਹੋਣਾ ਹੈ, ਤੁਹਾਡੀ ਉੱਥੇ ਜੌਬ ਹੈ, ਉਸ ਤੋਂ ਪਹਿਲਾਂ ਮੈਡੀਕਲ ਟੈਸਟ ਹੁੰਦਾ ਹੈ ਕੋਈ, ਕਿ ਮਤਲਬ ਕਿਵੇਂ? ਹਾਂ ਬਿਲਕੁਲ, ਐਵਰੀ ਜੁਆਇਨਿੰਗ ਬਿਫੋਰ ਸਾਡਾ ਮੈਡੀਕਲ ਟੈਸਟ ਹੁੰਦਾ, ਔਰ ਇਜ਼ ਅ ਵੈਰੀ ਟਫ ਟੈਸਟ, ਔਰ ਸਾਰੇ ਟੈਸਟਾਂ ਦੇ ਵਿੱਚੋਂ ਥਰੂ ਪਾਸ ਹੋ ਕੇ ਜਾਣਾ ਪੈਂਦਾ। ਹੁਣ ਪ੍ਰੋਪਰ ਡਾਕਟਰ ਹੁੰਦੇ ਨੇ, ਸਪੈਸ਼ਲ ਡਾਕਟਰ ਨੇ, DG ਸ਼ਿਪਿੰਗ ਦੇ ਜਿਹੜੇ ਅਪਰੂਵਡ ਨੇ, ਮਰਚੈਂਟ ਨੇਵੀ ਨੂੰ ਜਿਹੜੇ ਜਾਣਦੇ ਨੇ, ਉਸ ਦੇ ਅਕੋਰਡਿੰਗ ਹੀ ਉਹ ਟੈਸਟ ਸਾਰੇ ਕਰਦੇ ਨੇ ਕਿ ਜਿੰਨਾ ਵੀ ਕੰਟਰੈਕਟ ਹੈ ਬਾ ਸੇਫਲੀ ਉਹ ਨਿਕਲ ਜਾਵੇ। ਸ਼ਿਪਿੰਗ ਦਾ ਲਾਇਸੈਂਸ DG ਸ਼ਿਪਿੰਗ ਅਪਰੂਵਡ ਕਹਿੰਦੇ ਉਹਨੂੰ ਡਾਕਟਰ ਜਿਹੜੇ ਨੇ, ਉਹ ਜਿਹੜੇ ਐਵੇਂ ਫਿਰ ਕਿਸੇ ਨੂੰ ਪਾਸ ਨਹੀਂ ਕਰਦੇ। ਤੇ ਉਸ ਜਿੰਨੇ ਵੀ ਟੈਸਟ ਹੈ ਸਾਰੇ, ਜਿੰਨੇ ਮਤਲਬ ਬਹੁਤ ਸਾਰੇ ਆ, ਮੈਂ ਬੋਲਣ ਲੱਗਾ ਤਾਂ ਬੜੇ ਨਹੀਂ ਹੈ, ਤੇ ਉਹ ਸਾਰੇ ਟੈਸਟ ਕਲੀਅਰ ਕਰਕੇ ਫਿਰ ਤੁਹਾਨੂੰ C for fit ਇੱਕ ਸਟੈਂਪ ਹੁੰਦੀ ਹੈ, ਉਹ ਮੰਨਦੇ। ਫਿਰ ਤੁਹਾਨੂੰ ਇਸ ਦੇ ਵਾਸਤੇ ਕਿੰਨਾ ਕੁ ਡਾਈਟ ਦਾ ਖਿਆਲ ਰੱਖਣਾ ਪੈਂਦਾ? ਐਕਸਰਸਾਈਜ਼ਸ ਕਰਦੇ ਹੋ, ਜਿਮ ਜਾਂਦੇ ਹੋ, ਆਪਣਾ ਨੂੰ ਫਿਟ ਕਿਵੇਂ ਰੱਖਦੇ ਹੋ ਤੁਸੀਂ? ਔਨ ਬੋਰਡ, ਹਾਂਜੀ ਔਨ ਬੋਰਡ ਦਾ ਆਪਣੇ ਜਿਸ ਤਰ੍ਹਾਂ ਸ਼ਡਿਊਲ ਬਣਿਆ ਹੀ ਹੁੰਦਾ ਜੀ, ਕਿ ਉਸ ਟਾਈਮ ਤੇ ਹੀ ਸਵੇਰੇ ਜਿੱਦਾਂ ਬ੍ਰੇਕਫਾਸਟ ਟਾਈਮ ਹੈ, ਲੰਚ ਟਾਈਮ ਹੈ, ਡਿਨਰ ਟਾਈਮ ਹੈ, ਉਹ ਆਪਣੇ ਆਪ ਸ਼ਡਿਊਲ ਨੂੰ ਕੋਈ ਵੀ ਐਕਸਟਰਾ ਕੋਈ ਵੀ ਸੀਮਨ ਇੰਨਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹੈ ਨਹੀਂ ਗਾ
ਕਿ ਜਿਹਨੂੰ ਇਹਨਾਂ ਨਹੀਂ ਪਤਾ ਕਿ ਉਹਦੇ ਵਾਸਤੇ ਕੀ ਜ਼ਰੂਰੀ ਹੈ। ਬਾਕੀ ਜਿਹੜੇ ਆਪਣੇ ਕੋਵਰਕਰ ਹੁੰਦੇ ਆ, ਨਾਲ ਦੇ ਸਾਥੀ ਹੁੰਦੇ ਆ, ਉਹਨਾਂ ਤੋਂ ਵੇਖ ਕੇ ਜੇ ਨਹੀਂ ਵੀ ਪਤਾ ਹੁੰਦਾ ਤੇ ਬੰਦਾ ਸਿੱਖ ਜਾਂਦਾ। ਬਾਕੀ ਜਿਵੇਂ ਹੁਣ ਤੁਸੀਂ ਨਾਨ ਸੀਮੈਨ ਵੀ ਆ ਜਿਹੜੇ ਆਮ ਹੁਣ ਲੋਕਲ ਹੈ ਇੱਥੇ, ਹੁਣ ਬੱਚੇ ਅੱਜ ਕੱਲ੍ਹ ਸਾਰੇ ਅਵੇਅਰ ਹੈ, ਉਹ ਵੀ ਆਪਣੀ ਫਿਟਨੈਸ ਦਾ ਧਿਆਨ ਰੱਖਦੇ, ਈਵਨ ਲੜਕੀਆਂ ਕੁੜੀਆਂ ਮੁੰਡੇ ਸਾਰੇ ਅੱਜ ਕੱਲ੍ਹ ਦੇ ਸਾਰੇ ਅਵੇਅਰ ਆ। ਤਾਂ ਫਿੱਟ ਹੀ ਆ ਤੇ ਅਸੀਂ ਤੇ ਫੇਸ਼ਿਪ ਤੇ ਸਾਨੂੰ ਤੇ ਪੂਰਾ ਅਵੇਅਰਨੈਸ ਹੈਗੀ ਆ। ਹੁਣ ਮੈਂ ਜਹਾਜ਼ ਤੇ ਜਾਣਾ ਤੇ ਮੈਂ ਰੋਜ਼ ਵਾਕਿੰਗ ਕਰਦਾ ਹੀ ਕਰਦਾ। ਮੇਰੇ ਜਹਾਜ਼ ਬੜੇ ਵੱਡੇ ਵੱਡੇ ਜਹਾਜ਼ ਨੇ, 300 ਮੀਟਰ ਲੰਮੇ ਜਹਾਜ਼ ਨੇ, ਮੈਂ ਉਹਨਾਂ ਤੇ ਵਾਕਿੰਗ ਕਰਕੇ ਬਾਅਦ ਵਿੱਚ ਜਿਮ 'ਚ ਵੀ ਜਾਣਾ ਰੋਜ਼। ਡਾਈਟ ਦਾ ਆਪਣੇ ਦਾ ਧਿਆਨ ਰੱਖੀਦਾ, ਆਪਣੇ ਆਪ ਕੁਦਰਤੀ ਤੌਰ ਤੇ ਅੱਜ ਕੱਲ੍ਹ ਤਾਂ ਅਵੇਅਰ ਹੀ ਆ ਸਭ। ਬਿਲਕੁਲ ਅਵੇਅਰਨੈਸ ਕਾਫੀ। ਔਰ ਮੇਰੇ ਜਹਾਜ਼ ਤੇ ਸਾਰਾ ਕੁਝ ਹੁੰਦਾ ਫਿਟਨੈਸ ਵਾਲਾ। ਫਿਰ ਮਤਲਬ ਸਾਰੀ ਜਿਹੜਾ ਫੂਡ ਆ ਜਾਂ ਸਬਜ਼ੀਆਂ ਨੇ ਉਹ ਫਰੈਸ਼, ਜਿਵੇਂ ਤੁਸੀਂ ਕਈ ਮਹੀਨਿਆਂ ਤੱਕ ਆਪਣੀ ਫੈਮਿਲੀ ਤੋਂ ਦੂਰ ਰਹਿੰਦੇ ਹੋ, ਫਿਰ ਫਰੈਸ਼ ਸਬਜ਼ੀਆਂ ਇਹ ਸਾਰਾ ਕੁਝ ਕਿਵੇਂ ਮਤਲਬ ਮੈਨੇਜ? ਅਸੀਂ ਹੁਣ ਜਿਵੇਂ ਮੈਂ ਹੁਣ ਲਾਸਟ ਆਸਟ੍ਰੇਲੀਅਨ ਬੋਰਡ ਤੇ ਚਾਈਨਾ ਕਰਦਾ ਸੀ, ਤੇ ਅਸੀਂ ਜਦੋਂ 9 ਦਿਨ ਦਾ ਰਸਤਾ ਹੈ ਉੱਥੋਂ, ਤੇ ਜਦੋਂ ਆਸਟ੍ਰੇਲੀਆ ਜਾਂਦੇ ਤੇ ਸਾਡੇ ਫਰੈਸ਼ ਫੂਡ ਤੇ ਫਰੈਸ਼ ਵੈਜੀਟੇਬਲ ਅਸੀਂ ਉੱਥੋਂ ਲੋਡ ਕਰ ਲਈਦੀ ਹੈ। ਫਿਰ ਜਦੋਂ ਚਾਈਨਾ ਆਉਣਾ, ਚਾਈਨਾ ਕਰਨਾ, ਤਾਂ ਸਾਡੀਆਂ ਫ੍ਰਿਜ ਹੁੰਦੀਆਂ, ਉਹਦੇ ਵਿੱਚ ਕਾਫੀ ਦਿਨ ਤੱਕ ਰਹਿ ਜਾਂਦੀਆਂ, -20 -22 ਡਿਗਰੀ ਤੱਕ ਟੈਂਪਰੇਚਰ ਮੇਨਟੇਨ ਕਰਦੇ ਅਸੀਂ। ਹੁਣ ਫ੍ਰਿਜ ਦੀ ਗੱਲ ਚੱਲੀ ਹੈ ਦਲਜੀਤ ਜੀ, ਅਸੀਂ ਸੁਣਿਆ ਕਿ ਪਤਾ ਨਹੀਂ ਮੂਵੀਜ਼ 'ਚ ਦਿਖਾਇਆ ਹੈ ਜਾਂ ਲਾਰਜਰ ਦੈਨ ਲਾਈਫ ਹੈ, ਕਹਿੰਦੇ ਕਿ ਜਦੋਂ ਮਰਚੈਂਟ ਨੇਵੀ 'ਚ ਕੋਈ ਤੁਹਾਡੇ ਕੋਲੀਗ ਦੀ ਕਿਸੇ ਦੀ ਵੀ ਡੈਥ ਹੋ ਜਾਏ ਤਾਂ ਉਹਨੂੰ ਉਸਦੀ ਡੈਡ ਬੋਡੀ ਨੂੰ ਸਮੁੰਦਰ 'ਚ ਸੁੱਟ ਦਿੰਦੇ ਆ। ਨਹੀਂ ਜੀ, ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈਗਾ। ਪਹਿਲੀ ਗੱਲ ਤਾਂ ਇਸ ਤਰ੍ਹਾਂ ਹੋਵੇ ਨਾ, ਇਹੋ ਹੀ ਦੁਆ ਕਰਦੇ ਹਾਂ। ਪਰ ਜਦੋਂ ਬਾਈ ਚਾਂਸ ਕੁਝ ਹੋ ਵੀ ਜਾਂਦਾ ਤਾਂ ਉਹਦੀ ਬੋਡੀ ਨੂੰ ਬਕਾਇਦਾ ਇੱਕ ਬੈਗ ਹੁੰਦਾ ਸਪੈਸ਼ਲ ਬੋਡੀ ਰੱਖਣ ਵਾਲਾ, ਉਹਦੇ ਵਿੱਚ ਪਾ ਕੇ ਉਹਨੂੰ ਪਤਾ ਉਹਦੇ 'ਚ ਇੱਕ ਚੈਂਬਰ ਖਾਲੀ ਕਰਕੇ ਫ੍ਰਿਜ ਦਾ, ਡੀਪ ਫ੍ਰੀਜ਼ਰ ਵਾਲਾ, ਉਹਦੇ ਵਿੱਚ ਰੱਖ ਦਿੰਦੇ ਆ। ਨੈਕਸਟ ਪੋਰਟ ਦੇ ਉੱਤੇ ਫਿਰ ਉਹਨੂੰ ਲਾ ਦਿੰਦੇ ਆ, ਜਿੱਥੇ ਨੀਅਰੈਸਟ ਜੋ ਵੀ ਫੈਸਿਲਿਟੀ ਹੁੰਦੀ ਉਹਦੇ ਉੱਤੇ ਲਾ ਕੇ ਫਿਰ ਘਰ ਭੇਜ ਦਿੰਦੇ ਉਹਨੂੰ। ਇਸ ਤਰ੍ਹਾਂ ਜਿਹੜਾ ਇਹ ਮਿੱਥ ਬਣੇ ਹੋਏ ਆ ਕਿ ਬਾਹਰ ਸੁੱਟ ਦਿੰਦੇ ਆ, ਇਹ ਗਲਤ ਹੈ, ਬਿਲਕੁਲ ਵੀ ਨਹੀਂ ਹੈਗਾ ਇਸ ਤਰ੍ਹਾਂ ਦਾ। ਮਿੱਥ ਤੋਂ ਯਾਦ ਆਇਆ, ਇਹ ਬਰਮੂਡਾ ਟ੍ਰਾਇੰਗਲ ਤੋਂ ਕਹਿੰਦੇ ਜਦੋਂ ਵੀ ਕੋਈ ਲੰਘਦੀ ਹੈ ਸ਼ਿਪ ਜਾਂ ਜਹਾਜ਼, ਉਹਨੂੰ ਮੈਗਨੈਟਿਕ ਪਾਵਰ ਆਪਣੇ ਵੱਲ ਖਿੱਚ ਲੈਂਦੀ ਹੈ। ਇਹ ਮਿੱਥ ਹੈ, ਸੱਚ ਹੈ? ਤੁਸੀਂ ਕਿੰਨੀ ਕੁ ਵਾਰੀ ਉੱਥੋਂ ਗੁਜ਼ਰੇ ਤੇ ਤੁਹਾਡਾ ਕੀ ਐਕਸਪੀਰੀਅੰਸ? ਮੈਂ 3-4 ਵਾਰੀ ਉੱਥੋਂ ਨਿਕਲੇ ਹਾਂ ਜੀ ਉਸ ਰਸਤੇ ਦੇ ਉੱਤੋਂ, ਬਟ ਮੈਨੂੰ ਅੱਜ ਤੱਕ ਇਹੋ ਜਿਹਾ ਕੁਝ ਵੀ ਨਹੀਂ ਲੱਗਿਆ। ਮੈਨੂੰ ਤਾਂ ਮਿੱਥ ਹੀ ਲੱਗੀ ਹੈ। ਬਾਕੀ ਪੁਰਾਣੀਆਂ ਕਹਾਣੀਆਂ ਅਸੀਂ ਵੀ ਪੜ੍ਹੀਆਂ ਸਾਰੀਆਂ ਕਿ ਇੱਥੇ ਹੁੰਦਾ, ਇਸ ਤਰ੍ਹਾਂ ਹੁੰਦਾ, ਤੇ ਹੋ ਸਕਦਾ ਕੋਈ ਮੈਗਨੈਟਿਕ ਕੁਛ, ਕਿਉਂਕਿ ਉਹ ਤੋਂ ਇੱਕ ਪਾਣੀ 3 ਸਾਈਡਾਂ ਤੋਂ ਘੁੰਮਦਾ ਹੈ ਉੱਥੇ, ਹੋ ਸਕਦਾ ਕੋਈ ਬਣਦਾ ਵੀ ਹੋਵੇ ਉੱਥੇ ਕਿਸੇ ਟਾਈਮ, ਬਟ ਅਸੀਂ ਤਾਂ ਅੱਜ ਤੱਕ ਕਦੀ ਵੀ ਨਹੀਂ ਸੁਣਿਆ, ਨਾ ਕਦੀ ਹੋਇਆ। ਨਾ ਮੇਰੇ ਸਾਥੀ ਵੀ ਕਈ ਵਾਰ ਸ਼ਿਪ, ਮੇਰੇ ਬ੍ਰਦਰ ਆਪਸ 'ਚ ਸ਼ੇਅਰ ਕਰਦੇ ਜਦੋਂ ਐਕਸਪੀਰੀਅੰਸ, ਬਹੁਤ ਵਾਰੀ ਉੱਥੋਂ ਸ਼ਿਪ ਨਿਕਲਦੇ ਆ, ਕਦੀ ਵੀ ਅੱਜ ਦੇ ਟਾਈਮ ਤੇ ਕੋਈ ਇਹੋ ਜਿਹੀ ਖਬਰ ਸੁਣਨ ਨੂੰ ਮਿਲੀ ਨਹੀਂ। ਇਹ ਜੋ ਵੀ ਹੈਗੀਆਂ ਕਹਾਣੀਆਂ, ਇਹ ਅੱਜ ਤੋਂ 70-80 ਸਾਲ ਪੁਰਾਣੀਆਂ ਕਹਾਣੀਆਂ, ਪਤਾ ਨਹੀਂ ਉਹਨਾਂ 'ਚ ਕੀ ਸੱਚਾਈ ਹੈ ਕੀ ਨਹੀਂ। ਤੇ ਆ ਵੀ ਸੁਣਿਆ ਸੀ ਨਰਿੰਦਰ ਜੀ ਵੀ ਉੱਥੇ ਕੋਈ ਤੁਸੀਂ ਜਿਵੇਂ ਕੋਈ ਖਾਂਦੇ ਹੋ ਜਾਂ ਕੋਈ ਰੈਪਰ ਜਾਂ ਕੋਈ ਵੀ ਚੀਜ਼ ਤੁਹਾਡੇ ਕਰੂ ਮੈਂਬਰਸ ਅਗਰ ਪਾਣੀ 'ਚ ਸੁੱਟ ਦੇਣ ਤਾਂ ਬਹੁਤ ਫਾਈਨ ਲੱਗਦਾ ਭਾਰੀ। ਬਿਲਕੁਲ ਬਿਲਕੁਲ, ਇਹ ਛੋਟੀ ਵੀ ਚੀਜ਼ ਤੁਸੀਂ ਬਾਹਰ ਓਵਰਬੋਰਡ ਐਵੇਂ ਨਹੀਂ ਸੁੱਟ ਸਕਦੇ ਹਨ। ਅੱਛਾ ਜੀ। ਹਾਂ, ਕੋਈ ਵੀ ਚੀਜ਼ ਤੁਸੀਂ ਥਰੋ ਕਰਦੇ ਤਾਂ ਉਹਦਾ ਬਹੁਤ ਹੈਵੀ ਜਿਹੜਾ ਫਾਈਨ ਆ। ਈਵਨ ਜੇ ਆਇਲ ਦੇ 1 ਡ੍ਰੌਪ ਵੀ ਜਾਂਦਾ ਤਾਂ ਉਹਦਾ ਬਹੁਤ ਵੱਡਾ ਫਾਈਨ ਹੈ। ਤੇ ਕੋਈ ਵੀ ਚੀਜ਼ ਜਿਹੜੀ ਓਵਰਬੋਰਡ ਕਰਦੇ ਆ ਥਰੂ ਦਾ ਪਲਾਂਟ ਜਾਣੀ ਉਹ, ਜਿਵੇਂ ਸੀਵੇਜ ਸਾਡਾ ਹੁੰਦਾ, ਗ੍ਰੇ ਵਾਟਰ ਹੁੰਦਾ, ਉਹ ਵੀ ਥਰੂ ਦਾ ਟ੍ਰੀਟਮੈਂਟ ਪਲਾਂਟ ਦੇ ਥਰੂ ਜਾਣਾ ਹੈ ਨਾ। ਔਰ ਜੇ ਆਇਲ ਨੂੰ ਤਾਂ ਬਿਲਕੁਲ ਡਿਸਚਾਰਜ ਕਰ ਹੀ ਨਹੀਂ ਸਕਦੇ ਕਦੀ। ਅੱਛਾ ਜੀ। ਹਾਂ, ਤੇ ਬਟ ਇੱਕ ਜੇ ਥੋੜਾ ਸਾਡਾ ਬਿਚਸ ਵਾਟਰ ਹੁੰਦਾ, ਉਹ ਸਾਡੇ ਲਈ ਇੱਕ ਆਇਲੀ ਵਾਟਰ ਸਪਰੇਟਰ ਲੱਗਾ ਹੁੰਦਾ ਉਹਦਾ ਸਾਡਾ, ਉਹਦਾ 15 ppm ਪਾਰਟ ਪਰ ਮਿਲੀਅਨ ਉਹ ਡਿਸਚਾਰਜ ਕਰਦਾ। ਔਰ ਸ਼ਿਪ ਵੀ ਔਨ ਰੂਟ ਹੋਣਾ ਚਾਹੀਦਾ ਤੇ ਦੈਨ ਯੂ ਕੈਨ ਡਿਸਚਾਰਜ, ਅਦਰਵਾਈਜ਼ ਇਟਸ ਅ ਵੈਰੀ ਵੈਰੀ ਟਫ। ਪਤਾ ਕਿਵੇਂ ਚੱਲਦਾ ਹੈ? ਬਹੁਤ ਸਟ੍ਰਿਕਟ ਲਾਅ ਨੇ। ਪਤਾ ਕਿਵੇਂ ਚੱਲਦਾ ਹੈ ਵੀ ਕਿਸੇ ਨੇ ਕੁਝ ਸੁੱਟਿਆ, ਕੋਈ ਕੈਪਚਰ ਕਰਦੀ ਹੈ ਇਮੇਜ? ਹਾਂ ਬਿਲਕੁਲ, ਸੈਟੇਲਾਈਟ ਦੇ ਨਾਲ ਅਗਰ ਤੁਸੀਂ ਕਰਦੇ ਹੋ, ਉਹਨਾਂ ਦੀ ਸੈਟੇਲਾਈਟ ਤੁਹਾਨੂੰ ਵਾਚ ਕਰ ਰਹੀ ਹੈ। ਹਾਂ, ਤੇ ਉਹ ਫੋਟੋਗ੍ਰਾਫ ਖਿੱਚ ਲੈਂਦੀਆਂ। ਦੈਨ ਅਗਰ ਤੁਸੀਂ ਇਨ ਮਿਡਲ ਆਫ ਸੀ ਹੋ ਤਾਂ ਨੈਕਸਟ ਪੋਰਟ ਦੇ ਉੱਤੇ ਉਹ ਉਸੇ ਟਾਈਮ ਉਹਨਾਂ ਨੇ ਆ ਜਾਣਾ ਫੋਟੋਗ੍ਰਾਫਸ ਦੇ ਨਾਲ। ਤੁਹਾਡੀ ਪੋਰਟ ਅਥਾਰਟੀ ਜਿਹੜੀ ਹੈ, ਕੋਈ ਪੀਐਸਸੀ ਕਹਿੰਦੇ ਨਾ, ਸਟੇਟ ਕੰਟਰੋਲ, ਉਹ ਆ ਕੇ ਫਿਰ ਤੁਹਾਨੂੰ ਤੁਹਾਡੇ ਆ ਕੇ ਸੈਂਪਲ ਲੈ ਸਕਦੇ ਆ ਕਿ ਦਿਸ ਇਜ਼ ਮੈਚਿੰਗ অর ਨਾਟ ਮੈਚਿੰਗ। ਪਲਾਂਟ ਦੇ ਵਿੱਚ ਵੀ ਜਿਹੜਾ ਆਇਲ ਡਿਸਚਾਰਜ ਵਾਲਾ ਪਲਾਂਟ ਹੈ, ਇਹਦੇ ਵਿੱਚ ਵੀ ਬਕਾਇਦਾ ਇੱਕ ਜਿਹੜਾ ਰਿਕਾਰਡ ਸਾਰਾ ਰਹਿੰਦਾ, ਕਿੰਨੇ ਵਜੇ ਚਲਾਇਆ, ਕਿੰਨੇ ਵਜੇ ਬੰਦ ਕੀਤਾ। ਫਿਰ ਪੇਪਰ ਵਰਕ ਵੀ ਉਨਾ ਹੀ ਮਤਲਬ ਬਹੁਤ ਜ਼ਰੂਰੀ, ਬਹੁਤ ਰਿਕਾਰਡ ਬੁੱਕ ਦੇ ਵਿੱਚ ਇੱਕ ਚੀਜ਼ ਕਿੰਨੇ ਵਜੇ ਚੱਲਿਆ, ਕਿਹੜੀ ਪੋਜੀਸ਼ਨ ਤੇ ਉਸ ਟਾਈਮ ਜਹਾਜ਼ ਸੀਗਾ, ਜਹਾਜ਼ ਦੀ ਪੋਜੀਸ਼ਨ ਵੀ ਲਿਖੀ ਦੀ ਆ। ਜਹਾਜ਼ ਦੀ ਪੋਜੀਸ਼ਨ ਬਕਾਇਦਾ ਉਹ ਚੈੱਕ ਹੁੰਦੀ ਆ।
ਲੈਟੀਟਿਊਡ ਲੌਂਗੀਟਿਊਡ ਹੁੰਦਾ ਜਿਹੜਾ ਉਹ ਵੀ ਲਿਖੀਦਾ। ਦੈਨ ਟਾਈਮਿੰਗ ਲਿਖੀ ਦੀ, ਲੋਕਲ ਟਾਈਮਿੰਗ ਲਿਖੀ ਦੀ, ਜਿਹੜਾ ਇੱਕ ਦੂਜਾ GMT ਟਾਈਮ ਹੁੰਦਾ ਉਹ ਵੀ ਲਿਖੀਦਾ। ਸ਼ੁੱਡ ਬੀ ਆਲ ਮੈਚ। ਕੁਆਂਟੀਟੀ ਵੀ ਲਿਖੀ ਦੀ। ਤੇ ਜੇ ਕਦੀ ਕਿਸੇ ਕੋਲੋਂ ਕੋਈ ਡਿਜਿਟ ਦੀ ਜਾਂ ਕੋਈ ਪਰਸੈਂਟੇਜ ਦੀ ਛੋਟੀ ਮੋਟੀ ਇੱਕ ਡਿਜਿਟ ਦੀ ਵੀ ਗਲਤੀ ਹੋ ਜਾਏ ਤਾਂ ਫਿਰ ਕਿਵੇਂ ਉਸ ਦੈਨ ਯੂ ਹੈਵ ਟੂ ਆਨਸਰ ਐਂਡ ਉਹਦਾ ਸਟ੍ਰਿਕਟਲੀ ਫਾਈਨ ਆ ਬਹੁਤ ਵੱਡਾ। ਅੱਛਾ ਹਾਂਜੀ। ਜੀ। ਤੇ ਹੁਣ ਆਪਣੀ ਅੱਜਕੱਲ ਜਿਵੇਂ এনवायरमेंटल ਪੋਲਿਊਸ਼ਨ ਦੇ ਉੱਤੇ ਕਾਫੀ ਮਤਲਬ ਚਰਚਾ ਚੱਲਦੀ ਹੈ ਤੇ ਹੁਣ ਜਿਹੜੀ ਸ਼ਿਪ ਚੱਲਦੀ ਹੈ ਆਬਵੀਅਸਲੀ ਬਹੁਤ ਜ਼ਿਆਦਾ ਪੋਲਿਊਸ਼ਨ ਐਮਿਟ ਕਰਦੀ ਹੈ। ਫਿਰ ਇਸ ਕੋਈ ਨਵੀਂ ਟੈਕਨੋਲੋਜੀ ਆਈ ਹੈ ਜਿਸ ਨੇ ਪੋਲਿਊਸ਼ਨ ਨੂੰ ਥੋੜਾ ਘੱਟ ਕੀਤਾ ਸ਼ਿਪ ਦੀ? ਮੋਸਟਲੀ ਨੌਕਸ ਐਂਡ ਸੌਕਸ ਕਹਿੰਦੇ ਆ ਸਾਡੇ। ਤੇ ਜਿਵੇਂ ਤੁਹਾਡਾ ਸਮੋਕ ਦੇ ਨਾਲ ਹੀ ਤੁਹਾਡਾ ਆਪਣੀ ਓਜ਼ੋਨ ਲੇਅਰ ਜਿਹੜੀ ਆ ਅਫੈਕਟ ਹੋ ਰਹੀ ਹੈ ਨਾ, ਤੇ ਜਿਹਦੇ ਵਿੱਚ ਜ਼ਿਆਦਾ ਹਾਈ ਸਲਫਰ ਹੁੰਦਾ ਉਹ ਜ਼ਿਆਦਾ ਅਫੈਕਟ ਕਰਦੀ ਹੈ। ਅੱਛਾ ਜੀ। ਠੀਕ ਹੈ ਨਾ। ਹਾਂਜੀ। ਇਸ ਕਰਕੇ ਉਹਨਾਂ ਨੇ ਅੱਜ ਕੱਲ ਜਿਹੜਾ ਨਵਾਂ ਫਿਊਲ ਹੈ ਜਿਹੜਾ ਉਹ 0.5 to 0.1% ਤੱਕ ਕਰਤਾ। Low sulfur, very low sulfur ਵਾਲਾ ਫਿਊਲ ਤੁਸੀਂ ਯੂਜ਼ ਕਰਦੇ। ਅਗਰ ਤੁਸੀਂ ਇਹ ਤੋਂ ਉੱਤੇ ਕਰਦੇ ਜੇ ਤੇ ਉਹ 3.5 ਹੈ, ਉਹਦੇ ਵਾਸਤੇ ਇੱਕ ਸਕ੍ਰਬਰ ਯੂਨਿਟ ਹੁੰਦਾ ਹੈ, ਉਹ ਵੀ ਤੁਹਾਡਾ ਸਲਫਰ ਨੂੰ ਰਿਡਿਊਸ ਕਰਦਾ। ਅਗਰ ਤੁਸੀਂ ਫਿਰ ਵੀ ਨਹੀਂ ਕਰਦੇ ਤਾਂ ਤੁਹਾਡੀ ਸੈਂਪਲਿੰਗ ਹੋ ਸਕਦੀ ਹੈ। ਕਿਸੇ ਵੀ ਕੰਟਰੀ ਜਾਓਗੇ ਉਹ ਬਾਈ 에ਅਰ ਬਾਈ ਤੁਹਾਡਾ ਆਇਲ ਦਾ ਸੈਂਪਲ ਟੈਸਟ ਕਰ ਸਕਦੇ ਕਿ ਯੂ ਆਰ ਮੇਨਟੇਨਿੰਗ ਲੋ ਸਲਫਰ ਔਰ ਹਾਈ ਸਲਫਰ। ਓਕੇ ਜੀ, ਠੀਕ ਹੈ। ਤੇ ਫਿਰ ਹੁਣ ਆਪਾਂ ਜਿਵੇਂ ਪੋਲਿਊਸ਼ਨ ਦੀ ਗੱਲ ਕੀਤੀ, ਅਗਰ ਕਈ ਵਾਰੀ ਤੁਸੀਂ ਸ਼ਿਪ ਚੋ ਜਿਵੇਂ ਫਾਇਰ ਡਿਜ਼ਾਸਟਰਸ ਹੋ ਜਾਂਦੇ ਆ, ਅੱਗ ਲੱਗ ਗਈ, ਫਿਰ ਉਸ ਸਮੇਂ ਦੇ ਤੇ ਇਵੈਕੂਏਸ਼ਨ ਕਿਵੇਂ ਹੁੰਦੀ ਆ? ਉਹਦੇ ਵਿੱਚ ਜਿਵੇਂ ਤੁਹਾਡੀ ਫਾਇਰ ਲੱਗ ਗਈ, ਫਾਇਰ ਦਾ ਮਤਲਬ ਕਿ ਅਗਰ ਤੁਹਾਡੀ ਬਾਈ ਐਕਸੀਕਿਊਟ ਕਰ ਸਕਦੇ ਜੇ ਸਮਾਲ ਦੇ ਵਿੱਚ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਹਾਨੂੰ ਇੱਕ CO2 ਸਾਡਾ ਕੰਟਰੋਲ ਯੂਨਿਟ ਹੁੰਦਾ ਹੈ, ਉਹਨੂੰ ਫਿਰ ਡਿਸਚਾਰਜ ਕਰੀਦਾ। ਡਿਸਚਾਰਜ ਕਰਨ ਤੋਂ ਪਹਿਲਾਂ ਸਾਨੂੰ ਬੰਦਿਆਂ ਨੂੰ ਐਕੂਏਟ ਸਾਰਿਆਂ ਨੂੰ ਬਾਹਰ ਕੱਢਣਾ ਪੈਂਦਾ। ਦੈਨ ਉਹਦਾ ਹੈਡ ਕਾਊਂਟ ਹੁੰਦਾ ਕਿ ਮੇਰੇ ਇੰਨੇ ਬੰਦੇ ਸੀ, ਸਾਰਿਆਂ ਨੂੰ ਕਾਊਂਟ ਕਰੀਦਾ। ਕਾਊਂਟ ਕਰਨ ਤੋਂ ਬਾਅਦ ਫਿਰ ਉਹਨੂੰ ਡਿਸਚਾਰਜ ਕਰੀਦਾ ਆਪਣੀ ਨੂੰ। ਇਹ ਉਹ ਕੈਲਕੂਲੇਟ ਕੀਤਾ ਹੁੰਦਾ ਇੰਜਨ ਰੂਮ ਦੇ ਕਿੰਨੀ ਸਿਲੰਡਰ ਡਿਸਚਾਰਜ ਕਰਨੇ ਆ, ਉਹਦੇ ਹਿਸਾਬ ਨਾਲ ਸਿਲੰਡਰ ਦਿੱਤੇ ਹੁੰਦੇ ਮੇਰੇ। ਉਹ ਇੱਕ ਵਾਰੀ ਡਿਸਚਾਰਜ ਕਰਤਾ ਤੇ ਫਿਰ ਹੈਵੀ ਫਾਇਰ ਨੂੰ ਇਹਦੇ ਨਾਲ CO2 ਦੇ ਨਾਲ ਰਿਲੀਜ਼ ਕਰੀਦਾ, ਜਸਟ ਐਕਸੀਕਿਊਟ ਕਰੀਦਾ। ਉਹ ਵੀ ਵੱਖਰਾ ਆ ਨਾ ਕਿ ਜਿਸ ਤਰ੍ਹਾਂ ਹੁਣ ਆਇਲ ਹੈ, ਆਇਲ ਬਾਹਰ ਹੈ ਇੰਜਨ ਰੂਮ 'ਚ ਤੇ ਆਇਲ ਹੈ ਨਹੀਂਗਾ, ਬਟ ਬਾਹਰ ਇੰਜਨ ਰੂਮ ਜਿਹੜਾ ਆਇਲ ਟੈਂਕਰ ਹੈ, ਜਿਸ ਤਰ੍ਹਾਂ ਮੈਂ ਹੁਣ ਆਇਲ ਟੈਂਕਰ ਦੀ ਕੰਪਨੀ ਦੇ ਵਿੱਚ ਕੰਮ ਕਰਦਾ, ਉਹਦੀ ਫਾਇਰ ਨੂੰ ਜੇ ਹੋ ਜਾਂਦੀ ਹੈ ਤੇ ਉਦੋਂ ਤੁਸੀਂ CO2 ਓਪਨ 'ਚ ਤਾਂ ਕਿਤੇ ਛੱਡ ਵੀ ਨਹੀਂ ਸਕਦੇ। ਉਹਦੇ ਵਾਸਤੇ ਫੋਮ ਹੁੰਦੀ ਹੈ, ਫੋਮ ਯੂਨਿਟ ਹੁੰਦਾ। ਆਇਲ ਟੈਂਕਰਾਂ ਦੇ ਜ਼ਿਆਦਾ ਕਰਕੇ ਉਹੀ ਹੁੰਦੇ ਨੇ ਜਿਹੜੀ ਹਾਈ ਐਕਸਪੈਂਸ਼ਨ ਜਿਹੜੇ ਟੈਂਕ ਹੁੰਦਾ ਜਾਂ ਲੋ ਐਕਸਪੈਂਸ਼ਨ ਟੈਂਕ ਹੁੰਦੇ ਆ ਫੋਮ ਦੇ, ਉਹ ਸਪੈਸ਼ਲੀ ਫੋਮ ਨਾਲ ਹੀ ਅਸੀਂ ਜੇ ਫਾਇਰ ਫਾਈਟਿੰਗ ਕਰਨੀ ਵੀ ਹੋਵੇ ਤਾਂ ਉਹਦੇ ਨਾਲ ਹੀ ਕਰਦੇ ਹਾਂ। ਬਾਕੀ ਡਰਾਈ ਜੇ ਇਲੈਕਟ੍ਰੀਕਲ ਫਾਇਲ ਹੋ ਗਈ ਆ ਤੇ ਉਹਦੇ ਉੱਤੇ ਡਰਾਈ ਪਾਊਡਰ ਵੀ ਹੁੰਦਾ ਹੈ ਜਾਂ CO2 ਯੂਜ਼ ਕਰਦੇ ਹਾਂ। ਡਰਾਈ ਪਾਊਡਰ ਤੇ ਹੁਣ ਅੱਜ ਕੱਲ੍ਹ ਘੱਟ ਕਰਦੇ ਆ ਕਿਉਂਕਿ ਉਹਦੇ ਨਾਲ ਇਲੈਕਟ੍ਰੀਕਲ ਇਕਵਿਪਮੈਂਟ ਡੈਮੇਜ ਹੋ ਜਾਂਦੇ ਆ, ਬਟ ਉਹ ਵੀ ਇੱਕ ਆਪਸ਼ਨ ਹੁੰਦਾ ਸੀ ਪਹਿਲਾਂ, ਤੇ ਅੱਜ ਕੱਲ੍ਹ CO2 ਵੀ ਯੂਜ਼ ਕਰਦੇ ਆ। ਹਾਂਜੀ, ਜਿੱਥੇ ਇਨਕਲੋਜ਼ ਸਪੇਸ ਹੈ, ਬੰਦ ਹੈ ਜਿੱਥੇ। ਤੇ ਫਿਰ ਇੰਜਨ ਸੁਣਿਆ ਕਿ ਜਦੋਂ ਇੰਜਨ ਤੁਸੀਂ ਚੀਫ ਇੰਜੀਨੀਅਰ ਇੰਜਨ ਦਾ ਕੋਈ ਖਰਾਬੀ ਆ ਜਾਏ ਤਕਨੀਕੀ ਜਾਂ ਕੋਈ ਵੀ, ਤਾਂ ਉਹਨੂੰ ਠੀਕ ਕਰਨ ਜਾਂਦੇ ਆ ਤੇ ਜਾਨ ਦਾ ਬਹੁਤ ਖਤਰਾ ਹੁੰਦਾ। ਉੱਤੇ ਕਾਫੀ ਕਹਿੰਦੇ ਧੂਆਂ ਜਾਂ ਗੈਸ ਹੁੰਦੀ ਆ ਉੱਤੇ, ਐਵੇਂ ਦਾ? ਨਹੀਂ, ਐਵੇਂ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਆਲਵੇਜ ਸਾਡੇ ਜਿਹੜੇ ਯੂਨਿਟ ਲੱਗੇ ਹੁੰਦੇ ਆ, ਬਲੋਵਰ ਯੂਨਿਟ, 4 ਬਲੋਵਰਸ ਲੱਗੇ ਹੁੰਦੇ ਔਰ ਪ੍ਰੈਸ਼ਰਾਈਜ਼ ਹਵਾ ਇੰਜਨ ਰੂਮ 'ਚ ਰਹਿੰਦੀ ਹੈ। ਤੇ ਗੈਸਿਸ ਆਬਵੀਅਸਲੀ ਗੈਸਿਸ ਥੋੜ੍ਹੀਆਂ ਬਹੁਤ ਹੁੰਦੀਆਂ, ਉਹਦੇ ਤੁਸੀਂ ਹੁਣ ਰੋਡ ਚੱਲ ਜਾਓ ਉੱਥੇ ਵੀ ਤੁਹਾਡੇ ਕਾਰਾਂ ਦੀ ਹੁੰਦੀ ਹੈ ਨਾ। ਤੇ ਬਾਕੀ ਜਿਹੜਾ ਕੋਈ ਹੁਣ ਰਿਪੇਅਰ ਕਰਨ ਜਾਣਾ ਉਹਦੇ ਵਿੱਚ ਤੇ ਜਦੋਂ ਸੇਫਟੀ ਦੇ ਨਾਲ ਕੰਮ ਕਰੋਗੇ ਤੇ ਤੁਹਾਨੂੰ ਕੋਈ ਵੈਂਟੀਲੇਸ਼ਨ ਤਾਂ ਜ਼ਰੂਰ ਪਹਿਲਾ ਕੰਮ ਹੁੰਦਾ। ਕੋਈ ਵੀ ਕੰਮ ਕਰਨਾ ਉੱਥੇ ਪਹਿਲਾਂ ਵੈਂਟੀਲੇਸ਼ਨ ਕਰੀਦਾ ਅਕੋਰਡਿੰਗ ਟੂ ਪਲਾਨ ਕਰਕੇ ਪਹਿਲਾਂ ਕਿ ਕਿੰਨਾ ਕੁ ਕੰਮ ਹੈ, ਕਿਸ ਹਿਸਾਬ ਦਾ ਵੈਂਟੀਲੇਸ਼ਨ ਚਾਹੀਦਾ, ਫਿਰ ਹੀ ਐਂਟਰੀ ਕਰੀਦੀ ਉਸ ਸਪੇਸ ਦੇ ਵਿੱਚ। ਵਿਦਆਊਟ ਵੈਂਟੀਲੇਸ਼ਨ ਉੱਥੇ ਕੋਈ ਵੀ ਨਹੀਂ ਜਾਂਦਾ। ਜਿਵੇਂ ਇਹਨੂੰ ਇਨਕਲੋਜ਼ ਸਪੇਸ ਐਂਟਰੀ ਦੀ ਇਹਨੇ ਗੱਲ ਕੀਤੀ, ਉਹਦੇ ਲਈ ਵੈਂਟੀਲੇਟ ਹੋਣਾ ਚਾਹੀਦਾ। ਫਿਰ ਆਕਸੀਜਨ ਲੈਵਲ ਚੈੱਕ ਕੀਤਾ ਜਾਂਦਾ, 21% ਹੋਣਾ ਚਾਹੀਦਾ। ਉਹਦੇ ਯੂਨਿਟ ਸਾਡੇ ਤੋਂ ਇੱਕ ਹੁੰਦੇ ਆ ਮੈਸ਼ਰਿੰਗ ਯੂਨਿਟ, ਪਹਿਲਾਂ ਉਹਨੂੰ ਜਾਣ ਤੋਂ ਪਹਿਲਾਂ ਟੈਸਟ ਕਰੀਦਾ। ਤੇ ਕੋਈ ਵੀ ਕੰਮ ਕਰਨਾ ਇੱਕ ਸਾਡਾ RA ਹੁੰਦਾ, ਰਿਸਕ ਅਸੈਸਮੈਂਟ। ਰਿਸਕ ਅਸੈਸਮੈਂਟ ਦਾ ਫਾਰਮ ਭਰੀਦਾ, ਉਹਦੇ ਵਿੱਚ ਜਿੰਨੇ ਵੀ ਰਿਸਕ ਇਨਵੋਲਵਡ ਆ ਉਹਨਾਂ ਨੂੰ ਜ਼ੀਰੋ ਕਰੀਦਾ, ਗ੍ਰੀਨ ਚੈਨਲ ਤੇ ਲੈ ਕੇ ਫਿਰ ਕੰਮ ਕੋਈ ਵੀ ਸਟਾਰਟ ਕਰੀਦਾ। ਹਰ ਚੀਜ਼ ਦਾ ਰਿਕਾਰਡ ਰੱਖਦੇ, ਨੀਅਰ ਮਿਸ ਹੋ ਜਾਵੇ ਉਹਦੀਆਂ ਐਂਟਰੀਆਂ ਹੁੰਦੀਆਂ। ਜਿਸ ਤਰ੍ਹਾਂ ਕੋਈ
ਕੋਈ ਕਿਸੇ ਵੀ ਤਰੀਕੇ ਦਾ ਕੋਈ ਐਕਸੀਡੈਂਟ ਹੋਇਆ ਉਹਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹਰ ਚੀਜ਼ ਦਾ। ਐਕਸੀਡੈਂਟ ਦੀ ਹੁਣ ਆਪਾਂ ਜੇ ਗੱਲ ਕਰੀਏ, ਕਦੀ ਕੋਈ ਇਹੋ ਜਿਹਾ ਹਾਦਸਾ ਹੋਇਆ ਤੁਹਾਡੇ ਕੰਟੇਨਰਸ, ਜਾਂ ਸੁਣਨ ਚ ਵੀ ਆਇਆ ਸੀ ਕੰਟੇਨਰਸ ਨੀਚੇ ਗਿਰ ਜਾਂਦੇ ਆ, ਕਈ ਵਾਰੀ ਆਇਲ ਦੇ ਵੀ ਗਿਰ ਜਾਂਦੇ ਆ, ਤਾਂ ਇਸ ਦੇ ਬਾਰੇ ਕੀ ਮਤਲਬ? ਆ ਮੇਰੇ ਇੱਕ ਸ਼ਿਪ ਦੇ ਉੱਤੇ ਹੋਇਆ ਸੀ ਇਹ। ਮੇਰਾ ਐਕਚੁਅਲੀ ਮਲਟੀ ਕੈਰੀਅਰ ਸ਼ਿਪ ਸੀ ਉਹ, ਤੇ ਅਸੀਂ ਜਾਪਾਨ ਤੋਂ ਲੋਡ ਕਰਦੇ ਹੁੰਦੇ ਸੀ ਕਾਰਾਂ ਵੀ ਸੈਕੰਡ ਹੈਂਡ ਤੇ ਕੰਟੇਨਰ ਵੀ, ਤੇ ਪਲੱਸ ਉਹ ਜਨਰਲ ਸਮਾਨ ਸੀ। ਤੇ ਜਾਪਾਨ ਵਾਲੀ ਸਾਈਡ ਤੇ ਜਦੋਂ ਤੁਸੀਂ ਦੇਖੋ ਉੱਥੇ ਬਹੁਤ ਸਾਈਕਲੋਨ ਆਉਂਦੇ ਆ। ਹਾਂਜੀ। ਅਸੀਂ ਨਿਕਲੇ ਹੀ ਸੀ ਤੇ ਸਾਈਕਲੋਨ ਆ ਗਿਆ, ਪਲੱਸ ਸਾਡਾ ਇੰਜਨ ਬੰਦ ਹੋ ਗਿਆ ਵਿੱਚ। ਤੇ ਜਦੋਂ ਇੰਜਨ ਬੰਦ ਹੋ ਜੇ ਫਿਰ ਹੈਵੀ ਰੋਲ ਕਰਦਾ, ਤੇ ਮੇਰੇ ਉਦੋਂ 42 ਕੰਟੇਨਰ ਸੀ ਦੇ ਵਿੱਚ ਡਿੱਗੇ ਸੀ। ਤੇ ਕਾਫੀ ਜਿਹੜੀਆਂ ਅੱਗੇ ਕਾਰਾਂ ਸੀ, ਸਪੋਰਟਸ ਕਾਰਾਂ ਸੀ, ਨਵੀਆਂ ਹੀ ਸੀ ਆਲਮੋਸਟ, ਹੈ ਸੈਕੰਡ ਹੈਂਡ ਸੀ ਪਰ ਨਵੀਆਂ ਵਰਗੀਆਂ, ਸਾਰੀਆਂ ਡੈਮੇਜ ਹੋ ਗਈਆਂ ਸੀ। ਆਈ ਸਟਿਲ ਰਿਮੈਂਬਰ, ਮੈਂ ਉਦੋਂ ਜੂਨੀਅਰ ਹੁੰਦਾ ਸੀ। ਤੇ ਚਲੋ ਬਾਏ ਦਾ ਗ੍ਰੇਸ ਆਫ ਗੋਡ ਫਿਰ ਅਸੀਂ ਇੰਜਨ ਚਲਾ ਲਿਆ। ਇੰਸ਼ੋਰੈਂਸ ਦੇ ਵਿੱਚ ਕਵਰ ਉਹਨਾਂ ਦਾ ਹੋ ਜਾਂਦਾ, ਜਿਹੜੀ ਕੰਟੇਨਰ ਲਾਸ ਹੋਏ ਤੇ ਉਹਨਾਂ ਨੇ ਇੰਸ਼ੋਰੈਂਸ ਕਰਵਾਈ ਹੁੰਦੀ ਆ, ਹਰ ਚੀਜ਼ ਦੀ ਉਹਨਾਂ ਨੂੰ ਇੰਸ਼ੋਰੈਂਸ ਕਵਰ ਹੋ ਜਾਂਦਾ। ਬਟ ਉਸ ਜਿਹੜੇ ਰਿਕਵਰੀ ਕਰਨਾ ਕੰਟੇਨਰਾਂ ਨੂੰ ਬਹੁਤ ਔਖਾ ਹੈ। ਪਰ ਨਰਿੰਦਰ ਜੀ, ਜਿਵੇਂ ਹੁਣ ਕੰਟੇਨਰਸ ਗਿਰ ਗਏ, ਉਹ ਸਮੁੰਦਰੀ ਜੀਵ ਜੰਤੂ ਖਾਂਦੇ, ਫਿਰ ਉਹਨਾਂ ਦੀ ਲਾਈਫ ਵੀ ਲਾਸ ਤੇ ਚਲੀ ਜਾਂਦੀ ਹੈ। ਲੋਹੇ ਨੂੰ ਤੇ ਕੀ ਖਾਣਾ ਉਹਨਾਂ ਨੇ, ਬਟ ਅੰਦਰ ਤੇ ਅਗਰ ਮਟੀਰੀਅਲ ਹੋ ਗਿਆ ਸੌਫਟ ਮਟੀਰੀਅਲ ਤੇ ਸ਼ਾਇਦ ਉਹ ਅਫੈਕਟ ਕਰ ਸਕਦਾ ਉਹਨਾਂ ਨੂੰ ਜ਼ਿਆਦਾ। ਮੇਰੇ ਵੈਸੇ ਸਮਾਨ ਵਾਲੇ ਹੀ ਹੁੰਦੇ ਸੀ, ਹਾਂ, ਬਟ ਓਬਵੀਅਸਲੀ ਹੋ ਵੀ ਸਕਦਾ ਜਿਵੇਂ ਸੌਫਟ ਮਟੀਰੀਅਲ ਕੋਈ ਉਹ ਡੈਮੇਜ ਕਰ ਸਕਦਾ ਜਾਂ ਕੋਈ ਕੁਝ ਵੀ। ਕੋਸਟ ਗਾਰਡ ਵਗੈਰਾ ਜਿਹੜੀ ਅਥਾਰਟੀਜ਼ ਨੇ ਸਾਰੀ ਉਹ ਨਾਲ ਦੀ ਨਾਲ ਸੇਵ ਕਰਦੀਆਂ, ਉੱਥੋਂ ਦੀਆਂ ਸੀ ਲਾਈਫ ਨੂੰ ਵੀ ਸੇਵ ਕਰਦੇ ਆ, ਬਕਾਇਦਾ ਬਣੇ ਹੋਏ ਆ ਇਹੋ ਜਿਹੇ ਗਰੁੱਪ। ਨਰਿੰਦਰ ਜੀ, ਅਸੀਂ ਸੁਣਿਆ ਵੀ ਲੋਕੀ ਜਿਹੜੇ ਮਰਚੈਂਟ ਨੇਵੀ ਜਿਹੜੇ ਚੀਫ ਇੰਜੀਨੀਅਰ ਹੁੰਦੇ ਨੇ, ਉਹ ਨਾਲ ਵੈਪਨਸ ਵੀ ਲੈ ਕੇ ਜਾਂਦੇ ਆ ਗਨ। ਇਹ ਮਤਲਬ ਤੁਹਾਨੂੰ ਉਧਰੋਂ ਹੀ ਪ੍ਰੋਵਾਈਡ ਹੁੰਦੇ ਆ ਕਿ ਤੁਹਾਡੇ ਪਰਸਨਲ ਵੈਪਨਸ ਹੁੰਦੇ ਆ? ਨਹੀਂ, ਪਰਸਨਲ ਵੈਪਨ ਤੁਸੀਂ ਕਦੀ ਵੀ ਕੈਰੀ ਨਹੀਂ ਕਰ ਸਕਦੇ ਜਦੋਂ ਇੰਟਰਨੈਸ਼ਨਲੀ ਘੁੰਮ ਰਹੇ ਜੇ। ਤੇ ਤੁਸੀਂ ਕਦੀ ਵੀ ਸ਼ਿਪ ਦੇ ਉੱਤੇ ਤੇ ਅਲਾਉਡ ਨਹੀਂ ਹੈਗੇ ਨਾ, ਬਿਲਕੁਲ ਮਰਚੈਂਟ ਨੇਵੀ ਚ ਅਲਾਉਡ ਨਹੀਂ ਹੈਗੇ। ਬਹੁਤ ਸਾਰੇ ਬੰਦਿਆਂ ਨੂੰ ਇਹ ਮਿਸਅੰਡਰਸਟੈਂਡਿੰਗ ਹੈ ਕਿ ਉਹ ਨੇਵੀ ਤੇ ਮਰਚੈਂਟ ਨੇਵੀ ਨੂੰ ਮਿਕਸ ਅਪ ਕਰ ਦਿੰਦੇ ਆ, ਤੇ ਬਟ ਮਰਚੈਂਟ ਨੇਵੀ ਵਾਲਾ ਕੋਈ ਵੀ ਕਰੂ ਵੈਪਨ ਕੈਰੀ ਨਹੀਂ ਕਰ ਸਕਦਾ। ਤੇ ਇਹਦਾ ਅੱਗੇ ਵੈਪਨ ਜ਼ਰੂਰੀ ਹੋਣੇ ਚਾਹੀਦੇ। ਕਿਉਂ ਜ਼ਰੂਰੀ ਹੈ? ਕਿਉਂਕਿ ਇੱਥੇ ਸਾਡੇ ਸਮਾਲੀਆ ਤੇ ਅਟੈਕ ਹੁੰਦੇ ਸੀ, 2009 ਦੇ ਵਿੱਚ ਸਟਾਰਟ ਹੋ ਗਏ ਸੀ, ਤੇ ਸਮਾਲੀਅਨ ਪਾਇਰੇਟਸ ਪੈ ਜਾਂਦੇ ਸੀ, ਤੇ ਫਿਰ ਉਹ ਉਹਨਾਂ ਨੂੰ ਟਾਰਗੇਟ ਕਰਦੇ ਸੀ ਜਿਨ੍ਹਾਂ ਜਹਾਜ਼ਾਂ ਦੇ ਵਿੱਚ ਹੈ ਨਹੀਂ ਗਏ। ਅੱਛਾ ਜੀ। ਤੇ ਫਿਰ ਉਹਨਾਂ ਤੋਂ ਰੈਂਡਮਲੀ ਉਹਨਾਂ ਨੇ ਮਤਲਬ ਅਟੈਕ ਕਰ ਲੈਣਾ, ਔਰ ਫਿਰ ਉਹਨਾਂ ਨੇ ਪੈਸੇ ਕੰਪਨੀਆਂ ਤੋਂ 10 ਮਿਲੀਅਨ ਤੱਕ ਵੀ ਉਹਨਾਂ ਨੇ ਵਸੂਲ ਲਿਆ। 10 ਮਿਲੀਅਨ ਤੇ ਉਹਨਾਂ ਨੇ ਸ਼ਿਪ ਨੂੰ ਹਾਈਜੈਕ ਕਰ ਲੈਣਾ, ਤੇ ਉਹਨਾਂ ਨੂੰ ਉੱਥੇ ਲੈ ਜਾਣਾ ਤੇ ਕੰਪਨੀ ਨੂੰ ਕਹਿਣਾ ਕਿ ਇਹਨੂੰ ਪੈਸੇ ਦਿਓ। ਫਿਰ ਕੰਪਨੀ ਨੂੰ ਪੈਸੇ ਦੇਣੇ ਪੈਂਦੇ ਸੀ ਕਿਉਂਕਿ ਕਰੂ ਔਨ ਬੋਰਡ ਹੁੰਦੇ ਸੀ, ਨਹੀਂ ਫਿਰ ਉਹਨਾਂ ਨੂੰ ਹਰੈਸਮੈਂਟ ਕਰਦੇ ਸੀ ਕਿ ਮਾਰਨ ਦੀ ਵੀ ਕੋਸ਼ਿਸ਼ ਕੀਤੀ ਇੱਕ ਦੋ ਨੂੰ, ਹੈਨਾ। ਹਾਂ, ਤੇ ਇਸ ਕਰਕੇ ਫਿਰ ਸਾਡੀਆਂ ਕੰਪਨੀਆਂ ਨੇ ਕੀ ਕੀਤਾ ਕਿ ਸਿਕਿਉਰਿਟੀ ਗਾਰਡ ਲੈਣ ਲੱਗੇ। ਇੱਕ ਏਰੀਆ ਸਾਡਾ ਜਿਹੜਾ ਕੋਰੀਡੋਰ ਹੈ ਉਹਦਾ, ਜਿੰਨਾ ਕਿ ਏਰੀਏ 'ਚ ਖਤਰਾ ਹੁੰਦਾ ਸੀ ਸਮਾਲੀਆ ਵਾਲਿਆਂ ਦਾ, ਅਮਾਨ ਵਾਲੀ ਸਾਈਡ ਸੂਏਜ ਕਨਾਲ। ਹਾਂ, ਸੀਵੇਜ ਕਨਾਲ ਥਾਣੀ ਮਤਲਬ ਕਿਉਂ ਜਾਂਦੇ ਸਾਰੇ? ਕਿਉਂਕਿ ਸ਼ਾਰਟਕਟ ਹੈ ਯੂਰਪ ਨੂੰ। ਅਗਰ ਤੁਸੀਂ ਸੀਵੇਜ ਕਨਾਲ ਦੇ ਥਰੂ ਨਹੀਂ ਜਾਂਦੇ ਤਾਂ ਤੁਹਾਨੂੰ ਬਹੁਤ ਉੱਤੋਂ ਦੀ ਘੁੰਮ ਕੇ ਆਉਣਾ ਪੈਂਦਾ, ਕੇਪ ਟਾਊਨ ਦੇ ਥੱਲੇ ਉਹਦੀ ਉੱਤੋਂ ਦੀ ਥੱਲੇ ਆਉਣਾ। ਉਹ ਤੁਹਾਡਾ ਫਾਈਨੈਂਸ਼ਲੀ ਤੇ ਕਮਰਸ਼ੀਅਲੀ ਬਹੁਤ ਸਾਰਾ ਲਾਸੇਜ ਹੈ ਉਹਦੇ ਵਿੱਚ, ਨਾ ਕਿੰਨੇ ਦਿਨ ਬਾਅਦ ਇਕਨੋਮੀ। ਹਾਂ, ਤੇ ਉਹਦਾ ਕਰਕੇ ਹਮੇਸ਼ਾ ਸ਼ਾਰਟਕਟਸ ਲਈ ਇੱਧਰ ਹੀ ਜਾਂਦੇ ਸੀ, ਪਰ ਇੱਥੇ ਫਿਰ ਪਾਇਰੇਟਸ ਪੈਣ ਲੱਗੇ। ਫਿਰ ਕੰਪਨੀਆਂ ਨੇ ਕੀ ਕੀਤਾ ਕਿ 4 ਜਾਂ 5 ਗਾਰਡ ਸਾਨੂੰ ਔਨ ਬੋਰਡ, ਅਸੀਂ ਉੱਥੋਂ ਪਹਿਲਾਂ ਹੀ ਚੜਾਣਾ। ਸ਼੍ਰੀਲੰਕਾ ਕਰਕੇ ਇੱਕ ਜਗ੍ਹਾ ਹੈ, ਉੱਥੋਂ ਅਸੀਂ ਚੜਾ ਲੈਣੇ, ਤੇ ਮੁੜ ਕੇ ਜਦੋਂ ਇਹ ਕ੍ਰਾਸ ਹੋ ਜਾਣੀ ਸੀਵੇਜ ਕਨਾਲ ਤੇ ਉੱਥੇ ਜਾ ਕੇ ਲਾ ਦੇਣੇ ਉਹ ਏਰੀਆ ਨੂੰ ਬਾਈ ਸਿਕਿਉਰਿਟੀ ਗਾਰਡ ਦੇ ਨਾਲ। ਉਹਨਾਂ ਤੋਂ ਆਟੋਮੈਟਿਕ ਗਨਸ ਹੁੰਦੀਆਂ ਸੀ ਉਹਨਾਂ ਨੂੰ, ਤੇ ਜਰਮਨ ਗਨ ਬੜੀ, ਉਹ ਆਪਣੇ ਵੈਪਨ ਲੈ ਕੇ ਆਉਂਦੇ ਸੀ। ਫਿਰ ਅਗਰ ਕੋਈ ਅਟੈਕ ਵੀ ਕਰਦਾ ਸੀ ਤੇ ਫਿਰ ਉਹਨੂੰ ਬੋਟ ਨੂੰ ਮਤਲਬ ਉਹਨੂੰ ਫਾਇਰਿੰਗ ਬੈਕ ਦਿੰਦੇ ਸੀ, ਔਰ ਕਈ ਬੋਟ ਨੂੰ ਬੰਦਿਆਂ ਨੂੰ ਬੋਟ ਦੇ ਉੱਤੇ ਮਾਰ ਵੀ ਦਿੱਤਾ। ਬਹੁਤ ਸਾਰੀ ਕੰਪਨੀ ਨੇ ਨਾ ਆਪਣੇ ਕੰਟਰੀਜ਼ ਨੇ ਵੀ ਆਪਣੇ ਸ਼ਿਪ ਵੀ ਉੱਥੇ ਡਿਪਲੋਏ ਕੀਤੇ ਸੀਗੇ, ਜਿੱਦਾਂ ਇੰਡੀਆ ਦੀ ਨੇਵੀ ਵੀ ਹੈਗੀ ਸੀ ਉੱਥੇ, ਅਮਰੀਕਾ ਨਾਲ ਯੂਰਪੀਅਨ ਕੰਟਰੀਜ਼ ਨੇ ਨਾ ਆਪਣੇ ਉੱਥੇ ਨੇਵੀ ਦੇ ਸ਼ਿਪ ਭੇਜਦੇ ਤੇ ਆਰਮਡ ਜਿਹੜੇ ਸੀਗੇ, ਜੇ ਉਹ ਵੇਖਦੇ ਸੀ ਕੋਈ ਸਸਪੀਸ਼ੀਅਸ ਇਹੋ ਜਿਹੀ ਬੋਟ ਤੇ ਫਿਰ ਉਹਨਾਂ ਨੂੰ ਟੈਕਲ ਕਰਦੇ ਸੀਗੇ, ਤੇ ਜਾਂ ਸ਼ਿਪਾਂ ਨੂੰ ਗਾਈਡ ਕਰਦੇ ਸੀ ਨਿਭਾਉਣ ਵਾਸਤੇ, ਕਨਵਾਏ ਨੂੰ ਲੀਡ ਕਰਦੇ ਸੀ ਅੱਗੇ ਤੋਂ, ਇੱਕ ਅੱਗੇ ਇੱਕ ਪਿੱਛੇ, ਇੱਕ ਜਿਵੇਂ ਉਹਦੇ ਸ਼ਿਪ ਲੱਗ ਗਿਆ ਉਹਦੇ ਪਿੱਛੇ ਸ਼ਿਪ ਲੱਗ ਗਿਆ, ਫਿਰ ਉਹਦੇ ਬੈਕ ਸਾਈਡ ਤੇ ਆਰਮੀ ਵਾਲਾ ਚੱਲ ਇਸ ਤਰ੍ਹਾਂ ਵੀ ਕਰਕੇ ਵੀ ਉਸ ਏਰੀਆ ਚੋਂ ਪਹਿਲਾਂ ਐਸਕੌਰਟ ਕਰਦੇ ਸੀ, ਪਲੱਸ ਗਨ ਵੀ ਹੁੰਦੀਆਂ ਸੀ।
ਆ ਸੁਇਸ ਕਨਾਲ ਤੇ ਵੀ ਕੋਈ ਸ਼ਿਪ ਜਿਹੜੀ ਸੀ ਉਹ ਕਹਿੰਦੇ ਉਹ ਮਤਲਬ ਹਾਦਸਾ ਹੁੰਦੇ ਟਲਿਆ, ਜਾਂ ਸੁਇਸ ਕਨਾਲ ਤੇ ਵੀ ਕੁਝ ਹੋਇਆ ਸੀ ਸੁਣਨ ਚ ਆਇਆ। ਹਾਂਜੀ ਹੋਇਆ ਸੀ, ਇੱਕ ਕੰਟੇਨਰ ਸ਼ਿਪ ਸੀਗਾ, ਉਹ ਥੋੜਾ ਜਿਹਾ ਉਹਦਾ ਸਟੀਅਰਿੰਗ ਫੇਲ ਹੋ ਗਿਆ ਸੀਗਾ ਤੇ ਉਹਦਾ ਕਰਕੇ ਉਸ ਸਾਈਡ ਨੂੰ ਲੱਗ ਗਿਆ ਸੀ, ਉਹਦਾ ਕਰਕੇ ਪੂਰਾ ਸਵੇਜ ਕਨਾਲ ਥੋੜੀ ਦੇਰ ਲਈ ਬਲੌਕ ਹੋਈ ਸੀਗੀ। ਉਹਦੇ ਨਾਲ ਬੜਾ ਨੁਕਸਾਨ ਵੀ ਹੋਇਆ ਸੀ ਕੰਪਨੀ ਦਾ ਵੀ ਤੇ ਬਾਕੀ ਕੰਪਨੀਆਂ ਦਾ ਵੀ, ਜਿਨ੍ਹਾਂ ਨੂੰ ਰੂਟ ਚੇਂਜ ਕਰਨਾ ਪਿਆ ਕਿਉਂਕਿ ਬਟ ਉਹ ਫਿਰ ਉਸ ਤੋਂ ਬਾਅਦ ਰਿਮੂਵ ਕਰ ਲਿਆ ਸੀ। ਹੁਣ ਐਕਚੁਅਲੀ ਮੇਰੇ ਫਰੈਂਡ ਦੇ ਸੀਓ ਕੈਪਟਨ ਸੀ ਉਹ ਜਹਾਜ਼ ਦੇ ਅੱਛਾ ਉੱਤੇ, ਜੀ, ਅੱਛਾ ਜੀ। ਤੇ ਤੁਹਾਡੇ ਨਾਲ ਮੈਂ ਉਦੋਂ ਗੱਲ ਵੀ ਕਰਾਈ ਸੀ ਹਾਂਜੀ, ਉਹਨੇ ਨਾ। ਹਾਂਜੀ, ਕੀਤੀ ਸੀ। ਤੇ ਉਹ ਸ਼ਿਪ ਦਾ ਨਾਮ ਵੀ ਟਰਮੈਂਟੋ 2 ਸੀ, ਮੈਨੂੰ ਯਾਦ ਆ। ਬਟ ਉਹ ਸਡਨਲੀ ਇੱਕ ਜਿਵੇਂ ਨਹਿਰ ਹੁੰਦੀ ਹੈ, ਨਹਿਰ ਦੇ ਸਾਈਡ ਤੇ ਲੱਗ ਗਿਆ ਸੀ ਉਹ। ਅੱਛਾ। ਨਹਿਰ ਦਾ ਕਿਨਾਰਾ, ਸੀਵੇਜ ਕਨਾਲ ਦਾ ਕਿਨਾਰੇ ਤੇ ਲੱਗ ਗਿਆ ਸੀ। ਅੱਛਾ। ਉਹ ਵਿਚਕਾਰ ਨਹੀਂ ਸੀ, ਇਸ ਕਰਕੇ ਜ਼ਿਆਦਾ ਟ੍ਰੈਫਿਕ ਨੂੰ ਉਹਨੇ ਅਫੈਕਟ ਨਹੀਂ ਕੀਤਾ। ਅਗਰ ਵਿੱਚ ਆ ਜਾਂਦਾ ਤੇ ਫਿਰ ਅਫੈਕਟ ਕਰਦੀ ਹੈ, ਫਿਰ ਕਮਰਸ਼ੀਅਲ ਲਾਸਿਸ ਬਹੁਤ ਜ਼ਿਆਦਾ ਹੁੰਦੇ ਆ। ਅੱਛਾ। ਹਾਂ। ਹੁਣ ਆਪਾਂ ਕਮਰਸ਼ੀਅਲ ਦੀ ਗੱਲ ਕਰੀਏ ਤੇ ਵਰਲਡ ਦੀ ਜਿਹੜੀ ਟ੍ਰੇਡ ਹੈ ਜਾਂ ਆਪਾਂ ਕਹੀਏ ਇਕਨੋਮੀ, ਮਰਚੈਂਟ ਨੇਵੀ ਤੇ ਬਹੁਤ ਡਿਪੈਂਡ ਕਰਦੀ ਹੈ, ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਇਸ ਦੇ ਬਾਰੇ ਕਿੰਨਾ ਮਤਲਬ ਕਹਿਣਾ ਚਾਹੋਗੇ ਕਿ ਕੀ ਯੋਗਦਾਨ ਹੈ ਮਰਚੈਂਟ ਨੇਵੀ? ਬਿਲਕੁਲ ਜੀ, ਇਹ ਤਾਂ ਹੈ ਹੀ ਆ। ਹੁਣ ਮਰਚੈਂਟ ਨੇਵੀ ਨੂੰ ਵਾਰੀਅਰਸ ਵੀ ਦਿੱਤਾ ਗਿਆ ਹੈ ਦੁਨੀਆ ਦੇ ਵਿੱਚ। ਜਦੋਂ ਆ ਕੋਵਿਡ ਆਇਆ ਸੀ ਖਾਸ ਕਰਕੇ, ਉਸ ਟਾਈਮ ਜ਼ਿਆਦਾ ਇੰਪੋਰਟੈਂਸ ਪਤਾ ਚੱਲੀ ਹੈ ਕਿ ਸੀਮੈਨ ਕੀ ਹੁੰਦੇ ਆ ਤੇ ਸੀ ਲਾਈਫ ਕੀ ਹੁੰਦੀ ਹੈ। ਉਸ ਟਾਈਮ ਤਕਰੀਬਨ ਸਾਰੀ ਦੁਨੀਆ ਹੀ ਰੁਕ ਗਈ, ਸਾਰੇ ਆਪਰੇਸ਼ਨ ਰੁਕ ਗਏ ਸੀ, ਬਟ ਇੱਕ ਮਰਚੈਂਟ ਨੇਵੀ ਹੀ ਜਿਹਦੇ ਕਰਕੇ ਦੁਨੀਆ ਚੱਲ ਰਹੀ ਸੀ। ਅਦਰਵਾਈਜ਼ ਬਹੁਤ ਵੱਡੀਆਂ ਪ੍ਰੋਬਲਮ ਆ ਸਕਦੀਆਂ ਸੀ। ਤੇ ਉਸ ਤੋਂ ਬਾਅਦ ਸਾਰੀਆਂ ਗਵਰਨਮੈਂਟਸ ਨੇ ਵੀ ਵਰਲਡ ਲੈਵਲ ਦੇ ਉੱਤੇ ਉਸ ਨੂੰ ਰਿਕਗਨਾਈਜ਼ ਕੀਤਾ, ਸੀਮੈਨ ਨੂੰ, ਸੀਫੇਅਰਰਸ ਨੂੰ ਕਾਫੀ ਉਸ ਤੋਂ ਬਾਅਦ ਪਹਿਚਾਣ ਚੰਗੇ ਤਰੀਕੇ ਪੋਜ਼ਿਟਿਵ ਵੇ ਨਾਲ ਮਿਲੀ ਹੈ। ਜਿਵੇਂ ਆਰਮੀ ਆਫੀਸਰਸ ਨੂੰ ਆਪਾਂ ਕਹੀਏ ਪਹਿਚਾਣ ਮਿਲਦੀ ਹਾਂ, ਹੈ। ਇਸ ਤਰ੍ਹਾਂ ਹੋਣੀ ਚਾਹੀਦੀ ਹੈ ਵੈਸੇ। ਬਿਲਕੁਲ ਜੀ। ਹਾਂ, ਮੈਂ ਉਦੋਂ ਸ਼ਿਪ ਦੇ ਉੱਤੇ ਹੀ ਸੀ, ਔਰ ਮੈਂ ਬੜਾ ਮਹਿਸੂਸ ਕੀਤਾ that ship was the safest place। ਅੱਛਾ। ਹਾਂਜੀ। ਨਾਲ ਚਲੋ ਅਸੀਂ ਸਮਾਨ ਵੀ ਲੈ ਕੇ ਆ ਰਹੇ ਸੀ, ਪਰ ਬੜਾ ਉੱਤੇ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਸੀ ਕਿ देयर वाज नो ਹਨਾ, ਕੋਈ ਵੀ ਫੈਕਟਰ ਨਹੀਂ ਸੀ। ਔਰ ਜਿਹੜਾ ਆਕਸੀਜਨ ਦਾ ਲੈਵਲ ਸੀ ਬਹੁਤ ਵਧੀਆ, ਸਾਫ ਸੁਥਰਾ, ਔਰ ਗੇਮ ਖੇਡਣੀ ਅਸੀਂ ਮਤਲਬ ਬੜੇ ਵਧੀਆ। ਮੈਂ ਆਈ ਵਾਸ 4 ਮੰਥ ਔਨ ਬੋਰਡ, ਤਾਂ ਆਈ ਸਪੈਂਡ ਬੜਾ ਮਜ਼ਾ ਆਇਆ ਉੱਥੇ। ਹਾਂ। ਫਿਰ ਜਦੋਂ ਆਪਾਂ ਕਹੀਏ ਸੇਫ ਜਾਂ ਹਾਰਮ ਦੀ ਗੱਲ ਕਰਦੇ ਆ ਤੇ ਉੱਥੇ ਹੁਣ ਕੋਈ ਬਿਮਾਰ ਹੋ ਜਾਏ ਜਾਂ ਉੱਥੇ ਨਰਸਾਂ, ਡਾਕਟਰ ਮਰਚੈਂਟ ਨੇਵੀ ਸ਼ਿਪ ਦੇ ਵਿੱਚ ਪੂਰਾ ਇੰਤਜ਼ਾਮ ਹੁੰਦਾ ਹੈ ਮਤਲਬ? ਹਾਂ, ਸਾਡੇ ਸ਼ਿਪ ਦੇ ਉੱਤੇ ਇੱਕ ਹਸਪੀਟਲ ਹੁੰਦਾ ਹੈ, ਔਰ ਜਿਹੜੇ ਸਾਡਾ ਮੈਡੀਕਲ ਅਫਸਰ ਸੈਕੰਡ ਮੇਟ ਹੁੰਦਾ ਉਹ ਤੇ ਨਾਲ ਚੀਫ ਮੇਟ ਉਹ ਵੀ ਸੈਕੰਡ ਮੇਟ ਤੋਂ ਹੀ ਬਣੇ ਹੁੰਦੇ ਆ, ਕੈਪਟਨ। ਇਹ ਮਤਲਬ ਇਹਨਾਂ ਨੂੰ ਮੈਡੀਕਲੀ ਨੌਲੇਜ ਹੁੰਦੀ ਹੈ ਔਰ ਪੜ੍ਹ ਕੇ ਆਉਂਦੇ ਆ, ਤੇ ਹਰ ਮੈਡੀਸਨ ਔਨ ਬੋਰਡ ਹੁੰਦੀ ਹੈ ਹਸਪੀਟਲ ਵਿੱਚ। ਅਗਰ ਫਿਰ ਵੀ ਨਹੀਂ ਆਵੇ ਤਾਂ ਸਾਡਾ ਰਿਕਮੈਂਡਡ ਡਾਕਟਰ ਹੁੰਦਾ ਹਰ ਕੰਪਨੀ ਦਾ, ਤੇ ਤੁਸੀਂ ਐਨੀ ਟਾਈਮ ਯੂ ਕਾਲ ਹਿਮ ਐਂਡ ਯੂ ਕੈਨ ਆਸਕ ਐਨੀਥਿੰਗ। ਹੁਣ ਤੱਕ ਤੁਸੀਂ ਕਿੰਨੀਆਂ ਕੰਟਰੀਆਂ ਘੁੰਮ ਲੀਆਂ? ਦੇਖੋ ਜੀ, ਮੈਂ ਤਾਂ ਕਾਊਂਟ ਹੁਣ ਕਦੀ ਕੀਤੀਆਂ ਨਹੀਂ, ਵੈਸੇ ਮੋਟਾ ਜਿਹਾ 120 ਕੰਟਰੀਆਂ ਦੇ ਉੱਤੇ ਹੋਈ ਹੈ। ਸਭ ਤੋਂ ਵਧੀਆ ਜਿਹੜਾ ਸੀਗਾ ਐਕਸਪੀਰੀਅੰਸ ਕਿੱਥੇ ਹੋਇਆ? ਮੈਂ ਸਭ ਤੋਂ ਪਹਿਲੀ ਵਾਰ ਤੇ ਗਿਆ ਸੀ ਸਿੰਗਾਪੁਰ ਤੋਂ ਬਾਅਦ ਫਿਰ ਮੈਂ ਗਿਆ ਦੂਸਰਾ ਕੰਟਰੀ, ਮੈਂ ਕਿਹਾ ਸਾਊਥ ਅਫਰੀਕਾ, ਰਿਚਰਡ ਬੇ ਕਰਕੇ ਜਗ੍ਹਾ। ਅੱਛਾ ਜੀ। ਰਿਚਰਡ ਬੇ ਤੋਂ ਫਿਰ ਬਾਅਦ ਅਸੀਂ ਗਏ ਸੀ ਆਪਣੇ ਸੈਨੇਗਲ ਕਰਕੇ ਜਗ੍ਹਾ ਹੈ, ਡਕਾਰ ਸੈਨੇਗਲ। ਉਸ ਤੋਂ ਬਾਅਦ ਫਿਰ ਅਮਰੀਕਾ ਗਏ 98, ਤੇ ਮੈਨੂੰ 98 ਦੇ ਵਿੱਚ ਹੀ ਇੱਕ ਅਮਰੀਕਾ ਐਵੇਂ ਦਾ ਲੱਗਿਆ ਸੀ ਕਿ ਬਹੁਤ ਐਡਵਾਂਸ ਸੀ ਉਦੋਂ, ਤੇ ਓਬਵੀਅਸਲੀ ਹੁਣ ਵੀ ਐਡਵਾਂਸ ਹੈ, ਬਹੁਤ ਵਧੀਆ ਕੰਟਰੀ ਆ, ਯੂਰਪ ਦੇ ਕੰਟਰੀ ਵਧੀਆ ਵਾ। ਤੇ ਤੁਸੀਂ ਦਲਜੀਤ ਜੀ ਹੁਣ ਜਿਵੇਂ ਦੋਨੇ ਤੁਸੀਂ ਚੀਫ ਇੰਜੀਨੀਅਰ ਹੋ ਤੇ ਤੁਸੀਂ ਆਪਣੀਆਂ ਫੈਮਿਲੀਜ਼ ਵੀ ਮਤਲਬ ਲੈ ਕੇ ਗਏ ਹੋ ਕਦੀ ਸ਼ਿਪ ਤੇ? ਜੇ ਲੈ ਕੇ ਗਏ ਹੋ ਤਾਂ ਕਿ ਉਹਨਾਂ ਦਾ ਵੀਜ਼ਾ ਵੀ ਚਾਹੀਦਾ ਹੁੰਦਾ ਕਿ ਬਿਨਾਂ ਵੀਜ਼ੇ ਤੋਂ ਹੀ ਮਤਲਬ ਉਹ ਫੈਮਿਲੀ ਵੀ ਟਰੈਵਲ ਕਰ ਸਕਦੀ ਹੈ? ਪ੍ਰੋਪਰ ਵੀਜ਼ਾ ਲਗਵਾ ਕੇ ਹੀ ਲੈ ਜਾਣਾ ਪੈਂਦਾ ਜੀ। ਔਰ ਜਿਹੜੇ ਆਫੀਸਰਸ ਨੇ ਹੈਗੇ ਡੈਕ ਵਾਲੇ ਜਾਂ ਇੰਜਨ ਵਾਲੇ, ਉਹ ਲਿਜਾ ਸਕਦੇ ਨੇ ਆਪਣੀ ਫੈਮਿਲੀਜ਼ ਨੂੰ, ਬਟ ਕੰਪਨੀ ਦੀ ਪਰਮਿਸ਼ਨ ਦੇ ਨਾਲ। ਬਕਾਇਦਾ ਡਾਕੂਮੈਂਟੇਸ਼ਨ ਪੂਰੀ ਫਿਰ ਉਹਨਾਂ ਦੀ ਹੁੰਦੀ ਹੈ। ਵੀਜ਼ੇ ਦੀ ਲੋੜ ਨਹੀਂ ਹੁੰਦੀ? ਨਹੀਂ, ਵੀਜ਼ਾ ਲਗਵਾ ਕੇ ਹੀ ਜਾਂਦੇ ਜੀ। ਵੀਜ਼ਾ ਜਿਹੜੇ ਕੰਟਰੀ ਤੋਂ ਜੁਆਇਨ ਕਰਨਾ, ਜਿਹੜੇ ਕੰਟਰੀ ਤੋਂ ਉਤਰਨਾ, ਉੱਥੋਂ ਦਾ ਵੀਜ਼ਾ ਤਾਂ ਉਹਨਾਂ ਕੋਲ ਹੋਣਾ ਹੀ ਚਾਹੀਦਾ। ਹੁਣ ਮੈਂ ਆਪਣੀ ਫੈਮਿਲੀ ਨੂੰ, ਮੇਰੇ ਬੇਟੇ ਨੂੰ, ਵਾਈਫ ਨੂੰ, ਮਤਲਬ ਆਲਮੋਸਟ ਸਾਰਾ ਹੀ ਕੰਟਰੀ ਘੁਮਾ ਕੇ ਆ। ਹਾਂਜੀ ਬਿਲਕੁਲ। ਮੈਂ 1.5 ਸਾਲ ਦਾ ਸੀ ਮੇਰਾ ਬੇਟਾ ਉਦੋਂ ਤੋਂ ਮੈਂ ਜਾਣ ਲੱਗ ਗਿਆ ਸੀ। ਕਿਹੜੀ ਕੰਟਰੀਆਂ ਘੁੰਮਾਈਆਂ? ਉਹਨੇ ਸਾਰੀਆਂ ਆਲਮੋਸਟ ਯੂਰਪ ਸਭ ਘੁੰਮ ਲਿਆ ਸੀ ਉਹਨੇ, ਅਮਰੀਕਾ ਦੀਆਂ, ਯੂਕੇ ਦੀਆਂ, ਆਸਟ੍ਰੇਲੀਆ, ਸਭ ਉਹਨੂੰ ਮੈਂ ਘੁਮਾਤੀਆਂ ਸੀ ਉਦੋਂ ਹੀ। ਤੇ ਨਾਲ ਵਾਈਫ ਵੀ ਇੱਕ ਤਰ੍ਹਾਂ ਹੁੰਦੀ, ਤੇ ਉਹਦੇ ਲਈ ਵੀਜ਼ਾ ਲੈਣਾ ਪੈਂਦਾ, ਫੈਮਿਲੀ ਦਾ ਸਪਾਊਸ ਵੀਜ਼ਾ ਲੈਣਾ ਪੈਂਦਾ। ਅੱਛਾ। ਉਹ ਮੇਰੀ ਕੰਪਨੀ ਵੀਜ਼ਾ ਦਵਾ ਦਿੰਦੀ। ਐਵੇਂ ਵੀ ਰਹਿੰਦਾ ਵੀ ਜੂਨੀਅਰ ਇੰਜੀਨੀਅਰ ਨਹੀਂ ਲੈ ਕੇ ਜਾ ਸਕਦੇ ਜਾਂ ਚੀਫ ਇੰਜੀਨੀਅਰ ਲੈ ਕੇ ਜਾ ਸਕਦੇ? ਹਾਂ, ਐਵੇਂ ਵੀ ਜੋ ਜੂਨੀਅਰ ਕੋਈ ਵੀ ਨਹੀਂ ਜਾ ਸਕਦਾ। ਖਾਲੀ ਚਾਹੇ ਵੀਜ਼ਾ ਵੀ ਹੋਵੇ ਉਹਨਾਂ ਕੋਲ। ਵੀਜ਼ਾ ਦਾ ਮਤਲਬ ਆਪ ਖੁਦ ਜਾ ਸਕਦਾ, ਉਹਦੀ ਫੈਮਿਲੀ ਨਹੀਂ ਜਾ ਸਕਦੀ। ਫੈਮਿਲੀ ਫੈਮਿਲੀ ਦਾ ਵੀਜ਼ਾ ਵੀ ਨਹੀਂ ਲਵਾ ਕੇ ਦਿੰਦੇ, ਓਨਲੀ ਖਾਲੀ ਸੀਨੀਅਰ ਅਫਸਰ ਸੀ। ਸੀਨੀਅਰਸ ਲੈ ਕੇ ਹਾਂ, ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਸੀ।
ਔਰ ਉਹ ਹੀ ਕੈਰੀ ਕਰ ਸਕਦੇ। ਇਹੀ ਹੈ ਸਟੇਟਸ ਦਾ ਫਰਕ। ਹਾਂ, ਬਿਲਕੁਲ। ਮਤਲਬ ਜਦੋਂ ਤੁਸੀਂ ਮਿਹਨਤ ਕਰਦੇ ਹੋ ਜੂਨੀਅਰ ਇੰਜੀਨੀਅਰ ਤੋਂ ਚੀਫ ਇੰਜੀਨੀਅਰ, ਤਾਂ ਤੁਹਾਨੂੰ ਜਿਹੜੇ ਇਨਸੈਂਟਿਵ ਤੇ ਪਰਕਸ ਮਿਲਣੇ ਸ਼ੁਰੂ ਹੋ ਜਾਂਦੇ ਹਾਂ, ਕਈ ਕੰਪਨੀਆਂ ਪਹਿਲਾਂ ਐਵੇਂ ਦੀਆਂ ਸੀ, ਉਹ ਟਿਕਟ ਵੀ ਫ੍ਰੀ ਦਿੰਦੀਆਂ ਹੁੰਦੀਆਂ ਸੀ। ਅੱਛਾ ਜੀ। ਹਾਂ, ਬਟ ਬਾਅਦ 'ਚ ਫਿਰ ਬੰਦ ਕਰਦੇ। ਮੋਸਟਲੀ ਆਪਾਂ ਨੂੰ ਵੀਜ਼ਾ ਤੇ ਟਿਕਟ ਆਪਾਂ ਨੂੰ ਖੁਦ ਨੂੰ ਲੈਣੀ ਪੈਂਦੀ ਫੈਮਿਲੀ ਦੀ। ਅੱਛਾ ਜੀ। ਬਾਕੀ ਰਹਿਣਾ ਖਾਣਾ ਪੀਣਾ ਸਭ ਫ੍ਰੀ ਹੁੰਦਾ। ਓਕੇ। ਹਾਂ, ਬੱਚੇ ਦਾ ਵੀ ਵਾਈਫ ਦਾ ਵੀ ਜਿੰਨਾ ਮਰਜ਼ੀ ਘੁੰਮੋ ਯਾਰ ਉਹ ਸਾਰੀਆਂ ਤੁਹਾਡੇ ਪਰਕਸ ਤੇ ਫੈਸਿਲਿਟੀਜ਼ ਹਾਂ, ਬਿਲਕੁਲ ਤੇ ਬਿਲਕੁਲ। ਇਹ ਜਿਹੜੀ ਮਰਚੈਂਟ ਨੇਵੀ ਹੈ ਬਿਲਕੁਲ ਵੀ ਡੇਂਜਰਸ ਨਹੀਂ ਹੈ। ਦੋ ਯੰਗਸਟਰਸ ਨੂੰ ਜੁਆਇਨ ਕਰਨਾ ਚਾਹੀਦਾ ਹੈ ਤੇ ਅੱਗੇ ਵੱਧ ਕੇ ਇਹਦੇ ਐਗਜ਼ਾਮਸ ਕਲੀਅਰ ਕਰੋ, ਐਂਟਰੈਂਸ ਕਲੀਅਰ ਕਰੋ ਔਰ ਜ਼ਰੂਰ ਜਾਓ ਮਰਚੈਂਟ ਨੇਵੀ ਦੇ ਵਿੱਚ। ਸੈਲਰੀ ਤਾਂ ਹੈ ਹੀ ਜ਼ਿਆਦਾ, ਪਰ ਜੋ ਤੁਹਾਡਾ ਰੁਤਬਾ ਬਣੇਗਾ ਉਹ ਅਲੱਗ ਹੀ ਹੋਊਗਾ। ਬਿਲਕੁਲ। So- ਜਦੋਂ ਤੁਸੀਂ ਯੂਨੀਫਾਰਮ ਪਾਓਗੇ ਕੈਪਟਨ ਬਣ ਕੇ, ਚੀਫ ਇੰਜੀਨੀਅਰ ਬਣ ਕੇ, ਬਿਲਕੁਲ ਜੀ। ਤੁਹਾਨੂੰ ਮਜ਼ਾ ਆਊਗਾ। ਔਰ ਜਦੋਂ ਦੂਸਰਾ ਦੇਖੂਗਾ, ਜਿਵੇਂ ਹੁਣ ਫਿਲਮਾਂ 'ਚ ਦਿਖਾਉਂਦੇ ਆ, ਬਿਲਕੁਲ। ਹਨਾ, ਉਹ ਅਸਲ ਲਾਈਫ ਦੇ ਵਿੱਚ ਵੀ ਹੁੰਦਾ ਬਿਲਕੁਲ। ਆ। ਬਟ ਸਾਨੂੰ ਇੰਨਾ ਮਰਚੈਂਟ ਨੇਵੀ ਵਾਲਿਆਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਕੋਈ, ਨਾ ਗਵਰਨਮੈਂਟ ਤੇ ਨਾ ਹੀ ਕਰਨਾ ਚਾਹੀਦਾ। ਦੂਜਾ ਬਹੁਤਿਆਂ ਨੂੰ ਇੰਨਾ ਪਤਾ ਹੈ। ਦਲਜੀਤ ਜੀ, ਹੁਣ ਆਪਣੀਆਂ ਸ਼ਿਪਸ ਜਾਂਦੀਆਂ ਨੇ, ਇੰਨੀਆਂ ਕੰਟਰੀਜ਼ ਘੁੰਮਦੀਆਂ ਨੇ, ਤੇ ਕਦੀ ਕਿਸੇ ਨੇ ਕਿਹਾ ਕਿ ਸਮਗਲਿੰਗ ਜਾਂ ਗੈਰ ਕਾਨੂੰਨੀ ਕੰਮ ਕਰਨ ਵਾਸਤੇ ਕਿਸੇ ਵੀ ਤੁਹਾਡੇ ਕਰੂ ਮੈਂਬਰ ਨੂੰ ਮਤਲਬ ਕੋਈ ਫੋਰਸ ਕੀਤਾ ਹੋਵੇ, ਪ੍ਰੈਸ਼ਰ ਪਾਇਆ ਹੋਵੇ? ਨਹੀਂ ਜੀ, ਲੱਕਲੀ ਸਾਨੂੰ ਤਾਂ ਇਹੋ ਜਿਹਾ ਕੋਈ ਕਿਸੇ ਨੇ ਨਾ ਸੁਣਿਆ ਹੀ ਅਸੀਂ ਤੇ ਨਾ ਅਸੀਂ ਵੇਖਿਆ ਹੀ ਆ ਇਹੋ ਜਿਹਾ ਕੋਈ ਕਰਦਾ। ਬਟ ਸੁਣਿਆ ਤਾਂ ਨਿਊਜ਼ ਦੇ ਵਿੱਚ ਵੇਖੀਦਾ ਕਿ ਕਈ ਲੋਕ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਜਦੋਂ ਫੜੇ ਜਾਂਦੇ ਫਿਰ ਬੜੀ ਬੁਰੀ ਸਜ਼ਾ ਮਿਲਦੀ ਹਨ। ਫਿਰ ਕੰਪਨੀ ਵੀ ਬਿਲਕੁਲ ਉਹਨਾਂ ਦੀ ਹੈਲਪ ਨਹੀਂ ਕਰਦੀ, ਅਥਾਰਟੀਜ਼ ਵੀ ਬਿਲਕੁਲ ਉਹਦੇ ਅਗੇਂਸਟ ਹੁੰਦੀਆਂ। ਸਾਡੇ ਸ਼ਿਪ ਤੇ ਬਕਾਇਦਾ ਨੋਟਿਸ ਲੱਗੇ ਹੁੰਦੇ ਆ, ਕਿਸੇ ਵੀ ਤਰੀਕੇ ਦਾ ਕੋਆਪਰੇਸ਼ਨ ਨਹੀਂ ਹੋਊਗਾ ਜੇ ਕੋਈ ਇਸ ਚੀਜ਼ ਦੇ ਵਿੱਚ ਇਨਵੋਲਵ ਮਿਲ ਗਿਆ, ਪੈਡਲਿੰਗ ਦੇ ਵਿੱਚ ਮਿਲ ਗਿਆ ਜਾਂ ਯੂਜ਼ ਵੀ ਕੀਤਾ ਕਿਸੇ ਨੇ ਇਹੋ ਜਿਹਾ ਡਰੱਗਸ ਕੋਈ, ਅੱਛਾ। ਬਹੁਤ ਵੱਡੀ ਸਜ਼ਾ। ਇਹ ਜਿਹੜੀਆਂ ਚੰਗੀਆਂ ਕੰਪਨੀਆਂ ਹਨ ਜੀ, ਤੇ ਉਹ ਐਵੇਂ ਦਾ ਕੋਈ ਵੀ ਕੰਮ Illegal ਕੰਮ ਨਹੀਂ ਹੁੰਦਾ, ਔਰ ਨਾ ਹੀ ਉੱਤੇ ਐਵੇਂ ਦਾ ਕਰੂ ਹੁੰਦਾ। ਬਕਾਇਦਾ ਜਦੋਂ ਕੰਟਰੈਕਟ ਸਾਈਨ ਕਰੀਦਾ, ਉਹ ਡਰੱਗਸ ਐਂਡ ਪਾਲਿਸੀ, ਅਲਕੋਹਲ ਪਾਲਿਸੀ ਦੇ ਵਿੱਚ ਸਾਰੀਆਂ ਹੀ ਆ ਜਾਂਦੀਆਂ, ਸਮਗਲਿੰਗ, ਹਾਂਜੀ। ਇਹ ਕੰਟਰੈਕਟ ਦੇ ਵਿੱਚ ਸਾਈਨ ਕਰਾਉਂਦੇ ਹੋ। ਤੇ ਇਸ ਕਰਕੇ ਉਹ ਕਦੇ ਵੀ ਤੁਹਾਡਾ ਸਾਥ ਨਹੀਂ ਦੇਣਗੇ। ਉਹ ਨਾ ਹੀ ਕੋਈ ਜਿਹੜਾ ਚੰਗੀ ਕੰਪਨੀ ਦੇ ਵਿੱਚ ਅਫਸਰ ਹੈ, ਉਹ ਕੋਈ ਇਹੋ ਜਿਹਾ ਕੰਮ ਕਰਦਾ ਹੀ ਨਹੀਂਗਾ ਨਾ, ਸਮਝਦਾ। ਵੈਸੇ ਵੀ ਦੁਨੀਆ ਅੱਜ ਕੱਲ੍ਹ ਬਹੁਤ ਅਵੇਅਰ ਹੈ, ਇਹੋ ਜਿਹੇ ਕੋਈ Social ਗਲਤ media ਕੰਮ ਕਰਦੇ ਨਹੀਂ। ਬਿਲਕੁਲ ਬਹੁਤ ਅੱਗੇ ਲੰਘ ਗਿਆ। ਤੁਹਾਨੂੰ ਪਤਾ ਹੀ ਕਿ ਸ਼ਾਰਟਕਟ 'ਚ ਕੋਈ ਵੀ ਜਾਈਏ ਤਾਂ ਉਹਦਾ ਅਗਲਾ ਨਤੀਜਾ ਕੀ ਹੁੰਦਾ। ਬਿਲਕੁਲ। ਤੁਸੀਂ ਜ਼ਿੰਦਗੀ 'ਚ ਵੇਖ ਲਓ, ਬਿਲਕੁਲ ਜੀ, ਅਗਰ ਤੁਸੀਂ ਬਿਲਕੁਲ। ਸ਼ਾਰਟਕਟ ਨੂੰ ਜਾਓਗੇ ਤਾਂ ਉਹਦਾ ਨਤੀਜਾ ਵੈਰੀ ਬੈਡ ਹੈ। ਤੇ ਅਗਰ ਤੁਸੀਂ ਬਾਈ ਬੈਰੀਅਰ ਜਾਓਗੇ ਤਾਂ ਆਲਵੇਜ਼ ਯੂ ਵਿਲ ਬੀ ਸਕਸੈਸ। ਹੁਣ ਐਲਕੋਹਲ ਦੀ ਗੱਲ ਕਰੀਏ ਵੀ, ਤੁਸੀਂ ਹੁੰਦੇ ਹੋ ਮਰਚੈਂਟ ਨੇਵੀ ਦੇ ਵਿੱਚ, ਸਾਰੇ ਤੁਸੀਂ ਫਰੈਂਡਸ ਬੈਠ ਕੇ ਓਬਵੀਅਸਲੀ ਇੰਜੋਏ ਕਰਦੇ ਹੋ, ਡਰਿੰਕ ਕਰਦੇ ਹੋ, ਤੇ ਇਹ ਆਟੋਮੈਟਿਕ ਚੱਲਦੀ ਹੈ ਤੁਹਾਡੀ ਮਸ਼ੀਨ ਭਾਈ, ਤੁਹਾਡੀ ਸ਼ਿਪ ਜਿਹੜੀ ਹੈ ਆਟੋਮੈਟਿਕ ਚੱਲਦੀ ਹੈ। ਪਰ ਜਦੋਂ ਸਪੋਜ਼ ਕਰੋ ਆਟੋਮੈਟਿਕ ਸਿਸਟਮ ਖਰਾਬ ਹੋ ਗਿਆ, ਤੁਸੀਂ ਸਭ ਨੇ ਅਗਰ ਐਲਕੋਹਲ ਤੁਸੀਂ ਇੰਜੋਏ ਕੀਤਾ, ਪਾਰਟੀ ਕਰ ਰਹੇ ਹੋ, ਤਾਂ ਉਸ ਟਾਈਮ ਦੇ ਉੱਤੇ ਵੀਲ ਨੂੰ ਕੌਣ ਸਾਂਭਦਾ ਫਿਰ? ਵੀਲ ਨੂੰ ਸਾਡਾ ਜਿਹੜਾ ਵੀ ਡਿਊਟੀ ਅਫਸਰ ਸੰਭਾਲੂਗਾ, ਬਟ ਉਹਨੂੰ ਅਲਕੋਹਲ ਨੂੰ ਅਲਾਉ ਨਹੀਂ ਕਰੀਦਾ। ਜਿਹੜਾ ਵੀ ਅਗਰ ਪਾਰਟੀ ਉਹਨੇ ਅਟੈਂਡ ਵੀ ਕੀਤੀ ਹੈ ਤੇ ਓਬਵੀਅਸਲੀ ਦੈਟ ਗਾਏ ਵਿਲ ਨਾਟ ਡਰਿੰਕ, ਹੈ ਨਾ, ਔਰ ਸਟ੍ਰਿਕਟਲੀ ਉਹਨੂੰ ਬੈਨ ਕਰੀਦਾ। ਤਾਂ ਔਰ ਸਾਡੇ ਜਿਹੜੇ ਔਨ ਬੋਰਡ ਹੈ ਉਹ ਵੀ ਕੋਈ ਜ਼ਿਆਦਾ ਅਲਕੋਹਲਿਕ ਨਹੀਂ ਹੁੰਦੇ ਬੰਦੇ, ਉਹ ਲਿਮਟ ਦੇ ਨਾਲ ਹੀ ਹਰ ਇੱਕ ਕੈਨ ਜਾਂ ਦੋ ਡਿਪੈਂਡ ਕਰਦਾ ਹੈ ਕੰਪਨੀ ਦੇ ਉੱਤੇ ਵੀ ਜੀ। ਜਿਸ ਤਰ੍ਹਾਂ ਹੁਣ ਮੈਂ ਜਿਹੜੀ ਆਇਲ ਟੈਂਕਰਸ ਦੀਆਂ ਕੰਪਨੀਆਂ ਨਾਲ ਕੰਮ ਕਰ ਰਿਹਾ, ਉੱਥੇ ਜ਼ੀਰੋ ਅਲਕੋਹਲ ਪਾਲਿਸੀ ਹੈ। ਅੱਛਾ ਜੀ। ਅਲਕੋਹਲ ਯੂਜ਼ ਹੀ ਨਹੀਂ ਕਰ ਸਕਦੇ, ਨਾਟ ਅਲਾਉਡ। ਬਿਲਕੁਲ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਅਲਕੋਹਲ ਜਾਂ ਕੋਈ ਵੀ ਡਰੱਗਸ ਔਨ ਬੋਰਡ ਨਹੀਂ ਲੈ ਕੇ ਆ ਸਕਦਾ, ਬਾਹਰੋਂ ਵੀ ਨਹੀਂ ਪੀ ਕੇ ਆ ਸਕਦਾ। ਜੇ ਉਹਨੂੰ ਬਕਾਇਦਾ ਚੈੱਕ ਕਰਨ ਦਾ ਹੁੰਦਾ, ਜਿਸ ਤਰ੍ਹਾਂ ਤੁਸੀਂ ਵੇਖਿਆ ਟ੍ਰੈਫਿਕ ਵਾਲੇ ਚੈੱਕ ਕਰਦੇ ਆ, ਕਿ ਉਹ ਮੂੰਹ ਫੂਕ ਮਰਵਾ ਕੇ ਵੇਖਦੇ ਹੁੰਦੇ, ਉਹ ਸਾਡੇ ਕੋਲ ਵੀ ਹੁੰਦੇ ਆ। ਜੇ ਅਲਕੋਹਲ ਮੀਟਰ ਔਰ ਸਾਡੀਆਂ ਕੰਪਨੀਆਂ ਇਸ ਚੀਜ਼ 'ਤੇ ਬਹੁਤ ਸਟ੍ਰਿਕਟ ਨੇ, ਉਹ ਤਾਂ ਵੀਕਲੀ ਜਾਂ ਮੰਥਲੀ ਰੈਂਡਮ ਚੈੱਕ ਕਰਦੀਆਂ ਨੇ। ਰਾਤ ਨੂੰ ਇੱਕਦਮ ਕਿਸੇ ਨੂੰ ਵੀ ਬੁਲਾ ਕੇ ਇੱਕਦਮ ਕੰਪਨੀ ਦੀ ਕਾਲ ਆ ਜਾਂਦੀ ਹੈ, ਇਹਨਾਂ ਬੰਦਿਆਂ ਨੂੰ 10 ਬੰਦਿਆਂ ਨੂੰ ਬੁਲਾ ਲਓ, ਹਾਂਜੀ ਹਾਂਜੀ, ਆਹ 10 ਬੰਦੇ ਬੁਲਾ ਲਓ, 5 ਬੁਲਾ ਲਓ, ਉਹਨਾਂ ਦੇ ਚੈੱਕ ਕਰੋ ਔਰ ਕਿੰਨੀ ਜੇ ਕਿਸੇ ਪੀਤੀ ਵੀ ਹੈ ਤਾਂ ਕਿੰਨੇ % ਹੈ, ਕਿਉਂ ਪੀਤੀ। ਜੇ ਸਾਡੀ ਕੰਪਨੀ ਤਾਂ ਬਿਲਕੁਲ ਜ਼ੀਰੋ ਹੈ। ਜੇ 1% ਵੀ ਨਹੀਂ, ਕਈਆਂ 'ਚ ਹਾਂਜੀ, ਕਈਆਂ 'ਚ ਨਹੀਂ ਆਣਾ, ਪਰ ਸਾਡੀਆਂ ਕੰਪਨੀਆਂ ਬਿਲਕੁਲ ਨਹੀਂ। ਜਿਹੜੇ ਟੈਂਕਰ ਹੈ ਉਹਨਾਂ ਤੇ ਲਾਉ ਨਹੀਂ ਹੈਗਾ, ਜਿਹੜੇ ਡਰਾਈ ਕਾਰਗੋ ਉਹਨਾਂ ਤੇ ਥੋੜਾ ਜਿਹਾ ਲਿਮਿਟੇਸ਼ਨ ਏਅਰਵੇਅਰ ਹੈਗੀ ਹੈ ਥੋੜੀ ਜਿਹੀ, ਤੇ ਉਹਦੇ ਵਾਸਤੇ ਰਿਪੋਰਟ ਟੈਸਟ ਜਿਵੇਂ ਕਿਹਾ ਇਹਨਾਂ ਦਾ ਜੀ ਉਹ ਹੁੰਦਾ ਹੈ, ਔਰ ਫਿਰ ਉਹਦੇ ਸਾਈਨ ਵਗੈਰਾ ਕਰਨੇ ਪੈਂਦੇ ਆਪ ਨੂੰ, ਇੰਨੇ % ਅਲਕੋਹਲ ਆਇਆ, ਉਹਦੇ ਸਾਈਨ ਕਰਕੇ ਉਹਦਾ ਸਕੈਨ ਕਾਪੀ ਫਿਰ ਕੰਪਨੀ ਜਾਂਦੀ ਹੈ। ਸਾਡੇ ਦਾ ਅੱਜ ਕੱਲ੍ਹ ਵੀਡੀਓਗ੍ਰਾਫੀ ਵੀ ਹੁੰਦੀ ਹੈ ਉਹਦੀ ਬਕਾਇਦਾ, ਕੰਪਨੀ ਨੂੰ ਵੀਡੀਓਗ੍ਰਾਫੀ
ਜਦੋਂ ਕੋਈ ਟੈਸਟ ਕਰਦੇ ਤਾਂ ਸਿੱਧਾ ਵੀਡੀਓ ਬਣਾ ਕੇ ਕੰਪਨੀ ਨੂੰ ਭੇਜ ਦਿਓ। ਬਹੁਤ ਰਿਲਾਇਬਲ ਹੁੰਦੀ ਜਾ ਰਹੀ ਹੈ ਮਤਲਬ ਇਹ ਮਰਚੈਂਟ ਨੇਵੀ। ਤੇ ਹੁਣ ਆਪਾਂ ਰਿਲਾਇਬਲ ਦੀ ਗੱਲ ਕੀਤੀ ਤਾਂ ਆਪਣੀ ਨਵੀਆਂ ਟੈਕਨੋਲੋਜੀਜ਼ ਆ ਰਹੀਆਂ। ਇਮਰਸ਼ਨ ਸੂਟ ਬਾਰੇ ਸੁਣਿਆ, ਫਿਰ ਅਸੀਂ ਲਾਈਫ ਬੋਟਸ ਕਿੰਨੀਆਂ ਕਿਸੇ ਨਾਲ ਹੁੰਦੀਆਂ ਤੇ ਇਮਰਸ਼ਨ ਸੂਟ ਦਾ ਕੀ ਸਿਗਨੀਫੀਕੈਂਸ ਹੈ? ਇਮਰਸ਼ਨ ਸੂਟ ਤਾਂ ਹੁਣ ਜਿਸ ਤਰ੍ਹਾਂ ਤੁਹਾਨੂੰ ਨਾਂ ਦਾ ਪਤਾ ਹੈ ਕਿ ਉਹ ਇੱਕ ਇਹੋ ਜਿਹਾ ਸੂਟ ਦਿੱਤਾ ਹੋਇਆ ਜੀ ਕਿ ਪਹਿਲਾਂ ਜਹਾਜ਼ ਤੇ ਨਾ ਕੁਛ ਹੁੰਦੇ ਸੀਗੇ, ਹੁਣ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਨੇ ਜ਼ਰੂਰੀ ਕਰਤਾ ਹਰ ਸੀਮੈਨ ਵਾਸਤੇ ਉਹ ਹੋਣਾ ਹੀ ਚਾਹੀਦਾ। ਪਹਿਲਾਂ ਇੱਕ ਤਾਂ ਲਾਈਫ ਜੈਕਟ ਹੁੰਦੀ ਸੀ, ਪਹਿਲਾਂ ਹਰ ਬੰਦੇ ਕੋਲ ਲਾਈਫ ਜੈਕਟ ਹੁੰਦੀ ਸੀ ਜੇਕਰ ਤੁਹਾਨੂੰ ਐਮਰਜੈਂਸੀ ਜੰਪ ਕਰਨਾ ਪਿਆ। ਹੁਣ ਇੱਕ ਉਹਨਾਂ ਨੇ ਲਾਈਫ ਜੈਕਟ ਦੇ ਨਾਲ ਇੱਕ ਇਮਰਸ਼ਨ ਸੂਟ ਵੀ ਦੇ ਦਿੱਤਾ ਹੈ ਕਿ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ। ਜੇ ਤੁਹਾਨੂੰ ਕਿਤੇ ਫਲੋਟਿੰਗ ਜੋ ਉਹਨੂੰ ਪਾ ਕੇ ਇਹੋ ਜਿਹਾ ਸੂਟ ਹੁੰਦਾ ਪੂਰਾ ਜਿਪ ਲਾ ਕੇ ਉਹਨੂੰ ਤੁਸੀਂ ਜੰਪ ਵੀ ਕਰ ਜਾਓਗੇ, ਤੁਹਾਨੂੰ ਹਰ ਚੀਜ਼ ਤੋਂ ਬਚਾਉਂਦਾ। ਤੁਹਾਡੇ ਜਿਸ ਤਰ੍ਹਾਂ ਠੰਡ 'ਚ ਗਿਰ ਗਏ ਜਾਂ ਫਲੋਟਿੰਗ 'ਚ ਵੀ ਉਹ 'ਚ ਇਫੈਕਟ ਹੁੰਦਾ ਥੋੜ੍ਹਾ ਜਿਹਾ, ਤੁਸੀਂ ਡੁੱਬੋਗੇ ਨਹੀਂ। ਤੁਹਾਨੂੰ ਸਰਵਾਈਵ ਕਰਨ ਵਾਸਤੇ ਇੱਕ ਸੂਟ ਹੈ। ਐਗਜ਼ੈਕਟਲੀ ਤਾਂ ਹੁਣ ਉਹਦੇ ਵੱਖਰੇ ਟਾਈਮ ਦੇ ਹੁਣ ਐਕਚੁਅਲੀ ਉਹ ਜਿਹੜਾ ਉਹਦੇ ਐਕਚੁਅਲੀ ਕੋਲਡ ਕਲਾਈਮੇਟ ਲਈ ਆ ਉਹ ਮਤਲਬ ਮੋਰ ਦੈਨ 40 ਆਵਰ ਬੰਦਾ ਸਰਵਾਈਵ ਕਰ ਸਕਦਾ ਉਹਦੇ ਵਿੱਚ। ਤੇ ਬਾਕੀ ਇਸ ਤੋਂ ਇਲਾਵਾ ਲਾਈਫ ਬੋਟਸ ਹੁੰਦੀਆਂ ਨੇ ਸਾਡੇ, ਲਾਈਫ ਰਾਫਟ ਹੁੰਦੇ ਨੇ ਤੇ ਸਰਵਾਈਵ ਵਾਸਤੇ ਜਦੋਂ ਕੋਈ ਅਮੈਂਡਡ ਸ਼ਿਪ ਹੁੰਦਾ ਤੇ ਫਿਰ ਇਹ ਸਾਰੀਆਂ ਚੀਜ਼ਾਂ ਉਹਨੂੰ ਯੂਜ਼ ਬਿਲਕੁਲ। ਸਾਨੂੰ ਸੁਣਨ ਚਾਹੀਦਾ ਜੀ ਟਾਈਟੈਨਿਕ ਸ਼ਿਪ ਹੈ, ਇਹ ਵੀ ਇਸਦੇ ਕਰਕੇ ਇਸ ਹਾਦਸਾ ਹੋਇਆ। ਲਾਈਫ ਜਿਹੜੀਆਂ ਬੋਟ ਸੀ ਘੱਟ ਸੀਗੀਆਂ ਉਹਨਾਂ ਦੇ ਨਾਲ। ਜੀ ਬਿਲਕੁਲ ਇਹੀ ਉਹਦਾ ਰੀਜ਼ਨ ਸੀਗਾ। ਉਹਦੇ ਕੋਲ ਲਾਈਫ ਬੋਟ ਬਹੁਤ ਘੱਟ ਸੀਗੀਆਂ ਔਰ ਬਕਾਇਦਾ ਜਦੋਂ ਪਹਿਲਾਂ ਡਿਜ਼ਾਈਨ ਕੀਤਾ ਸੀ ਪੂਰੀਆਂ ਸੀ ਲਾਈਫ ਬੋਟ, ਪਰ ਉਹਨਾਂ ਨੇ ਉਹਦੀ ਕਹਿੰਦੇ ਕਿ ਉਹਦੀ ਬਿਊਟੀ ਘੱਟ ਹੋ ਰਹੀ ਹੈ, ਇਸ ਕਰਕੇ ਲਾਈਫ ਬੋਟ ਉਹਨਾਂ ਨੇ ਲੋਅਰ ਕਰ ਦਿੱਤੀਆਂ ਸੀਗੀਆਂ। ਕਹਿੰਦੇ ਸੀ ਇਹ ਤਾਂ ਡੁੱਬਣ ਅਨਸਿੰਕੇਬਲ ਸ਼ਿਪ ਹੈ, ਕਦੀ ਡੁੱਬਣਾ ਹੀ ਨਹੀਂ। ਬਟ ਅਨਫੋਰਚੂਨੇਟਲੀ ਉਹ ਪਹਿਲੀ ਵੋਇਸ ਦੇ ਵਿੱਚ ਡੁੱਬ ਗਿਆ। ਜਿਹਦੇ ਲਾਈਫ ਬੋਟ ਘੱਟ ਸੀਗੀਆਂ ਤਾਂ ਬੰਦੇ ਉਹ ਇਸ ਤਰ੍ਹਾਂ ਹੀ ਮਰੇ ਆ, ਕੋਈ ਡੁੱਬ ਕੇ ਤਾਂ ਨਹੀਂ ਮਰੇ ਉੱਥੇ। ਜੇ ਉਹਨਾਂ ਕੋਲ ਪੂਰੀਆਂ ਲਾਈਫ ਬੋਟ ਹੁੰਦੀਆਂ ਤੇ ਸਾਰੇ ਬਚ ਜਾਣੇ ਸੀ ਉਹਦੇ ਵਿੱਚ। ਹਾਂਜੀ ਹਾਂ, ਕਿਉਂਕਿ ਉਹ ਦੇਖੋ ਤੁਸੀਂ ਜਿਹੜੀ ਜਿੰਨੀ ਡੈਥਸ ਹੋਈ ਆ ਉਹ ਸਿਰਫ ਕੋਲਡ ਕਲਾਈਮੇਟ ਦਾ ਕਰਕੇ ਹੋਈ। ਅਗਰ ਉਹ ਲਾਈਫ ਬੋਟ ਹੁੰਦੀਆਂ ਤਾਂ ਕਿਸੇ ਨੇ ਵੀ ਨਹੀਂ ਮਰਨਾ ਸੀ। ਸਰਕੂਲੇਸ਼ਨ ਹੀ ਨਹੀਂ ਹੋਈ। ਕਰੂਜ਼ ਜਿਹੜਾ ਸ਼ਿਪ ਪੈਸੇਂਜਰ ਜਿਹਨੂੰ ਕਹਿ ਦਿੰਦੇ ਆ ਉਹਦੇ ਤੇ 100% ਹੋਣੀਆਂ ਹੀ ਚਾਹੀਦੀਆਂ। ਜਿੰਨੇ ਪੈਸੇਂਜਰ ਆ ਉਹਨਾਂ ਦੇ ਮਿਨੀਮਮ ਉਹਨਾਂ ਵਾਸਤੇ ਉਨੀਆਂ ਲਾਈਫ ਬੋਟ ਉਨੀਆਂ ਸੀਟਸ ਹੋਣੀਆਂ ਚਾਹੀਦੀਆਂ ਕਿ ਸਾਰੇ ਸਰਵਾਈਵ ਹੋ ਸਕਣ। ਸਾਡੇ ਮਰਚੈਂਟ ਦੇ ਵਿੱਚ ਰੂਲ ਹੈ 200% ਹੁਣ ਦੋਵੇਂ ਸਾਈਡਾਂ ਦੇ ਜਿੱਧਰ ਜਹਾਜ਼ ਦੇ ਲਾਈਫ ਬੋਟ ਦਿੱਤੀ ਹੁੰਦੀ ਹੈ। ਪੂਰਾ ਕਰੂ ਜਿੰਨਾ ਵੀ ਜਹਾਜ਼ ਦੇ ਉੱਤੇ ਹੈ ਉਹ ਜਿਹੜੇ ਪੋਰਟ ਸਾਈਡ 'ਤੇ ਵੀ ਉਹ ਲਾਈਫ ਬੋਟ ਦੀ ਇੰਨੀ ਕਪੈਸਿਟੀ ਹੋਣੀ ਚਾਹੀਦੀ ਕਿ ਸਾਰਿਆਂ ਨੂੰ ਲੈ ਸਕੇ ਤੇ ਸਟਾਰਬੋਰਡ ਸਾਈਡ 'ਤੇ ਵੀ ਲੈ ਸਕੇ। ਤੇ ਜਾਂ ਕਈਆਂ 'ਚ ਫ੍ਰੀ ਫਾਲ ਬੈਕ ਸਾਈਡ ਦੇ ਆ ਰਹੀ ਹੁਣ ਨਵਿਆਂ ਦੇ ਵਿੱਚ ਬੋਟ ਆ ਉਹਦੇ ਵਿੱਚ ਵੀ ਕਪੈਸਿਟੀ ਹੁੰਦੀ ਹੈ ਤਾਂ ਹੀ ਸੇਮ ਹੁੰਦੀ ਸੀ। ਉਹਦੇ ਨਾਲ ਰਿਸਕ ਬੋਟ ਦਿੱਤੀ ਹੁੰਦੀ ਹੈ। ਲਾਈਫ ਰਾਫਟ ਵੀ ਦਿੱਤੇ ਹੁੰਦੇ ਫਲੋਟਿੰਗ ਐਡਵਾਈਸ। ਇਹ ਜਾਣਕਾਰੀ ਹੈ ਕਿਉਂਕਿ ਜਿਹੜੇ ਸਾਡੇ ਅੱਜ ਕੱਲ੍ਹ ਦੇ ਯੰਗਸਟਰਸ ਹੈ ਇੰਜੀਨੀਅਰ ਬਣਦੇ ਆ, ਡਾਕਟਰ ਬਣਦੇ ਆ, ਪਤਾ ਨਹੀਂ ਟਾਈਟੈਨਿਕ ਤੋਂ ਬਾਅਦ ਹੋਇਆ ਜਾਂ ਕੁਝ, ਉਹ ਮਰਚੈਂਟ ਨੇਵੀ ਚ ਜਾਣ ਤੋਂ ਡਰਦੇ ਆ। ਮੈਨੂੰ ਪਤਾ ਨਹੀਂ ਕਿਉਂ ਡਰਦੇ ਆ, ਪਰ ਦੂਜੇ ਜਿਵੇਂ ਡੌਂਕੀਆਂ ਲਾ ਕੇ ਜਾ ਰਹੇ, ਡੌਂਕੀ ਨਾਲ ਤਾਂ ਬਹੁਤ ਮੱਚ ਬੈਟਰ ਲਾਈਫ ਹੈ। ਹੁਣ ਕੈਨੇਡਾ ਵੀ ਜਾ ਰਹੇ ਆ, ਦੂਜੇ ਕੰਟਰੀਆਂ 'ਚ ਜਾ ਰਹੇ ਆ ਤੇ ਉਹ ਬਿਨਾਂ ਪੇਪਰਾਂ ਤੋਂ ਵੀ ਕਈ ਬੰਦੇ ਜਾ ਰਹੇ। ਉਹ ਉਹਦੇ ਨਾਲ ਤੇ ਜਦ ਤੁਸੀਂ ਐਜੂਕੇਟ ਹੋ ਕੇ ਜਾਓਗੇ ਤੇ ਬੜੀ ਵਧੀਆ ਲਾਈਨ ਹੈ। ਮੈਂ ਕਦੀ ਵੀ ਇਹਨੂੰ ਮਾੜਾ ਨਹੀਂ ਕਿਹਾ। ਜੋ ਵੀ ਆਪਾਂ ਅੱਜ ਕੱਲ ਇਸ ਤੁਹਾਡੇ ਸਾਹਮਣੇ ਆ ਇਹਦੀ ਬਦੌਲਤ ਹੀ ਆ, ਹਨਾ। ਜੇ ਆਪਾਂ ਨਾ ਹੁੰਦੇ ਤਾਂ ਤੁਸੀਂ ਸਾਨੂੰ ਕਿਹਨੂੰ ਸੱਦਣਾ ਸੀ ਨਾ। ਨਹੀਂ ਬਿਲਕੁਲ। ਬਾਕੀ ਅਵੇਅਰਨੈਸ ਵੀ ਨਹੀਂ ਹੈਗੀ ਲੋਕਾਂ ਨੂੰ ਜ਼ਿਆਦਾ ਮਰਚੈਂਟ ਨੇਵੀ ਬਾਰੇ। ਆਪਣੇ ਪੰਜਾਬ ਦੇ ਵਿੱਚ ਆਪਣਾ ਸੀ ਸ਼ੋਰ ਹੈ ਨਹੀਂ ਨਾ ਕੋਈ ਨਹੀਂ। ਈਵਨ ਦੂਜੇ ਸਟੇਟਾਂ ਵਾਲੇ ਸਾਰੀ ਜੌਬਸ ਲੈ ਰਹੇ ਨੇ ਆਪਣੀਆਂ, ਤੇ ਆਪਣੇ ਵਾਲੇ ਦੀ ਅਜੇ ਤੱਕ ਅਵੇਅਰਨੈਸ ਪੰਜਾਬ ਤੇ ਹੈ ਹੀ ਨਹੀਂ ਬਿਲਕੁਲ। ਤੇ ਜਿਹਨੂੰ ਕਿਸੇ ਨੂੰ ਦੱਸੀਏ ਮੈਂ ਸਾਡੇ ਪਿੰਡ 'ਚ ਕਈ ਉਹਨਾਂ ਨਾਲ ਗੱਲ ਕਰਦੇ ਹੁੰਦੇ ਤੇ ਉਹ ਅਜੇ ਵੀ ਕਹਿ ਦੇਣਗੇ ਯਾਰ ਕਿੱਡਾ ਵੱਡਾ ਜਹਾਜ਼ ਹੁੰਦਾ। ਸਾਰੇ ਨਹੀਂ, ਹੁਣ ਨਵੇਂ ਬੱਚਿਆਂ ਨੂੰ ਥੋੜਾ ਪਤਾ ਲੱਗ ਗਿਆ, ਪਰ ਪਹਿਲੋਂ ਦੀ ਪੁਰਾਣੀ ਗੱਲ, ਇਹ 20 ਸਾਲ ਪੁਰਾਣੀਆਂ ਗੱਲਾਂ ਦਾ, ਉਦੋਂ ਉਹਨਾਂ ਨੇ ਕਿੰਨਾ ਕੁ ਵੱਡਾ ਜਹਾਜ਼ ਹੁੰਦਾ, ਕਿਤੇ ਪਿੰਡ ਦਾ ਪਿੰਡ ਨਹੀਂ ਹੁੰਦਾ। ਤੇ ਇਹ ਗੱਲਾਂ ਫਿਰ ਜਦੋਂ ਮਤਲਬ ਤੁਸੀਂ ਪਹਿਲੀ ਵਾਰ ਜਦੋਂ ਤੁਸੀਂ ਮਤਲਬ ਜੂਨੀਅਰ ਇੰਜੀਨੀਅਰ ਦੇ ਬਤੌਰ ਤੇ ਜੁਆਇਨ ਕੀਤਾ ਔਰ ਤੁਸੀਂ ਜਾਂ ਸੀਨੀਅਰ ਇੰਜੀਨੀਅਰ ਜਦੋਂ ਤੁਸੀਂ ਯੂਨੀਫਾਰਮ ਪਾਈ ਤੇ ਤੁਸੀਂ ਆਪਣੇ ਪਿੰਡ ਗਏ ਤਾਂ ਕਿਵੇਂ ਦਾ ਮਹਿਸੂਸ ਹੋਇਆ? ਪਿੰਡ ਤੇ ਮੈਂ ਯੂਨੀਫਾਰਮ ਪਾ ਕੇ ਜਾ ਨਹੀਂ ਸਕਦਾ, ਪਰ ਜਦੋਂ ਆਪਣਾ ਜੋ ਅਚੀਵ ਕੀਤਾ ਹੁੰਦਾ ਜ਼ਿੰਦਗੀ 'ਚ ਉਹਦਾ ਤੇ ਪਤਾ ਹੁੰਦਾ ਹੀ ਹੈ ਕਿ ਪ੍ਰਾਊਡ ਹੁੰਦਾ ਆਪਣੇ ਆਪ ਤੇ, ਹਨਾ। ਬਹੁਤ ਮਜ਼ਾ ਆਉਂਦਾ। ਔਰ ਸੀਨੀਅਰ ਜੂਨੀਅਰ ਤੋਂ ਬਾਅਦ ਜਦੋਂ ਚੀਫ ਇੰਜੀਨੀਅਰ ਦੀ ਯੂਨੀਫਾਰਮ ਪਾਈ ਤੇ ਉਹਦਾ ਇੱਕ ਅਲੱਗ ਹੀ ਅੰਦਾਜ਼ ਹੈ ਨਾ, ਉਹਦਾ ਤਾਂ ਮਜ਼ਾ ਹੀ ਲੱਗਦਾ। ਹਾਂ ਦਲਜੀਤ ਜੀ, ਅੱਜ ਕੱਲ ਦੇਖਿਆ ਤੁਹਾਡੇ ਕਰੂ ਮੈਂਬਰਸ ਜਿਹੜੇ ਆ ਮੋਸਟਲੀ ਉਹ ਯੰਗਸਟਰਸ ਹੈ, ਮੇਲਸ ਨੇ, ਬॉयਜ਼ ਨੇ, ਗਰਲਸ ਜਿਹੜੀਆਂ ਨੇ ਉਹ ਆ ਰਹੀਆਂ ਅੱਗੇ ਕਿ ਉਹ ਘਬਰਾਉਂਦੀਆਂ ਜਾਂ ਉਹਨਾਂ ਨੂੰ ਆਉਣਾ ਚਾਹੀਦਾ ਅੱਗੇ? ਇਹ ਜ਼ਰੂਰ ਸਾਨੂੰ ਸਾਡੇ ਜਿਹੜੇ ਆਡੀਅנס ਹੈ ਜ਼ਰੂਰ ਇਹਨਾਂ ਨੂੰ ਇਸ ਦੇ ਉੱਤੇ ਰੋਸ਼ਨੀ ਪਾਓ।
ਨਹੀਂ ਆ ਰਹੀਆਂ ਜੀ, ਹੁਣ ਤਾਂ ਕਾਫੀ ਜਿਹੜੀਆਂ ਗਰਲਸ ਹੈ ਹਰ ਫੀਲਡ ਦੇ ਵਿੱਚ ਹੀ ਆ ਗਈਆਂ, ਆਰਮੀ ਦੇ ਵਿੱਚ ਵੀ ਆ ਗਈਆਂ, ਬਿਲਕੁਲ ਜੀ। ਏਅਰ ਫੋਰਸ ਦੇ ਵਿੱਚ ਵੀ ਗਰਲਸ ਹੈਗੀਆਂ, ਮਰਚੈਂਟ ਨੇਵੀ ਦੇ ਵਿੱਚ ਵੀ ਬਹੁਤ ਨੇ। ਬਾਕੀ ਥੋੜੀ ਜਿਹੀ ਅਵੇਅਰਨੈਸ ਦੀ ਘਾਟ ਹੈਗੀ ਹੈ, ਪਤਾ ਨਹੀਂ ਇੱਕ ਆਪਣਾ ਜਿਹੜਾ ਸਮਾਜਿਕ ਤਾਣਾ ਬਾਣਾ ਜਿਹਾ ਬਣਿਆ ਹੋਇਆ ਕਿ ਕਹਿ ਦਿੰਦੇ ਇਹ ਕੰਮ ਨਹੀਂ ਕਰਨਾ। ਬਾਕੀ ਥੋੜਾ ਜਿਹਾ ਹੌਲੀ ਹੌਲੀ ਅਵੇਅਰ ਹੋ ਜਾਣਗੇ ਜਦੋਂ ਆਪਣੇ ਆਪ ਹੀ ਮਤਲਬ ਚੀਫ ਬਣ ਜਾਣੇ। ਇੰਜੀਨੀਅਰਸ ਕੁੜੀਆਂ ਵੀ ਹੈ, ਉਹ ਵੀ ਹਾਂਜੀ, ਹਾਂਜੀ। ਇੰਜਨ ਜਿਹੜੀਆਂ ਹਾਂ ਬਿਲਕੁਲ, ਕਰ ਰਹੀਆਂ ਜਿਹੜੀਆਂ ਇਵਨ ਫਰੈਂਡ ਹੈ ਕੁੜੀਆਂ ਚੀਫ ਇੰਜੀਨੀਅਰ ਹੈਗੀਆਂ ਨੇ, ਹਾਂਜੀ, ਹਾਂਜੀ। ਇਹਨਾਂ ਕੈਪਟਨ ਕਾਫੀ ਸਾਰੀਆਂ ਕੁੜੀਆਂ ਬਣ ਗਈਆਂ। ਔਰ ਮੈਂ ਅੱਗੇ ਵੀ ਪੋਡਕਾਸਟਿੰਗ ਕੀਤੀ ਹੈ ਇਸੇ ਕਰਕੇ ਨਿਊ ਜੁਆਇਨਰ ਵਾਸਤੇ। ਹੁਣ ਕਾਫੀ ਲੇਡੀਜ਼ ਕੁੜੀਆਂ ਬੱਚਿਆਂ ਦੇ ਫੋਨ ਆ ਰਹੇ ਸੀ, ਬੱਚਿਆਂ ਦੇ ਆਉਂਦੇ ਹੀ ਹੈ, ਉਹਨਾਂ ਦੇ ਵੀ ਮੈਂ ਉਹਨਾਂ ਨੂੰ ਕਾਫੀ ਮਤਲਬ ਇਸ ਲਾਈਨ ਦਾ ਦੱਸਿਆ ਔਰ ਬੜੀਆਂ ਇੰਟਰਸਟ ਲੈ ਕੇ ਗੱਲਾਂ ਉਹਨਾਂ ਨੂੰ ਦੱਸੀਆਂ, ਹਰ ਚੀਜ਼ ਦੱਸੀ। ਔਰ ਆਈ ਥਿੰਕ ਫਿਊਚਰ ਦੇ ਵਿੱਚ ਕਾਫੀ ਕੁੜੀਆਂ ਜੁਆਇਨ ਕਰ ਰਹੀਆਂ। ਪਰ ਕਈਆਂ ਯੰਗਸਟਰਸ ਨੂੰ ਨਾ ਇਹ ਮਤਲਬ ਜਾਣਕਾਰੀ ਨਹੀਂ ਕਿੰਨੀ ਕੁ ਪਰਸੈਂਟੇਜ ਚਾਹੀਦੀ ਹੈ, ਕੀ ਸਬਜੈਕਟ ਚਾਹੀਦੇ ਆ ਤੇ ਕੀ ਉਹਨਾਂ ਦਾ ਮਤਲਬ ਹਾਈਟ weight ਕੀ ਕੁਝ ਹੋਣਾ ਚਾਹੀਦਾ ਹੈ। ਜ਼ਰੂਰ ਸਾਡੇ ਹਾਈਟ weight ਦਾ ਕੋਈ ਚੱਕਰ ਨਹੀਂਗਾ, ਬਟ ਤੁਹਾਡੀ ਸਟੱਡੀ ਵਧੀਆ ਹੋਣੀ ਚਾਹੀਦੀ। ਪੀਸੀਐਮ ਕਰਨਾ ਜ਼ਰੂਰੀ ਹੈ, 60% ਤੁਹਾਡੇ ਮਾਰਕਸ ਹੋਣੇ ਚਾਹੀਦੇ ਹੈ ਨਾ। ਤੇ ਅਗਰ ਉਹ ਬਹੁਤ ਲਿਆ ਤਾਂ ਬੈਸਟ ਹੈ, ਪੀਸੀਐਮ ਫਿਜ਼ਿਕਸ ਕੈਮਿਸਟਰੀ ਮੈਥ, ਤੇ ਫਿਰ ਤੁਹਾਡਾ ਬੇਸ ਸਟਾਰਟ ਹੋ ਜਾਊਗਾ। ਐਂਟਰੈਂਸ ਟੈਸਟ ਵੀ ਇਹਦਾ ਅੱਗੇ ਐਂਟਰੈਂਸ ਟੈਸਟ ਕੰਪਨੀਆਂ ਨੇ। ਅੱਛਾ ਅਗਰ ਕਿਸੇ ਨੂੰ ਫੇਰ ਵੀ ਨਹੀਂ, ਇੰਸਟੀਚਿਊਟ ਬਹੁਤ ਸਾਰੇ ਨੇ, ਜੇ ਨਹੀਂ ਹੈਗਾ ਤੇ ਮੇਰੇ ਨਾਲ ਕੋਈ ਵੀ ਕੰਟੈਕਟ ਕਰ ਸਕਦਾ। ਮੇਰਾ ਫੇਸਬੁੱਕ ਆਈਡੀ ਜਿਹੜੀ ਆ ਨਰਿੰਦਰ ਸਿੰਘ ਲਾਇਬ੍ਰੇਰੀ ਕਰਕੇ ਹੈ, ਤੇ ਇਸ ਤਰ੍ਹਾਂ ਹੀ ਮੇਰਾ ਜਿਹੜਾ ਵਾ ਇੰਸਟਾਗ੍ਰਾਮ ਉਹ ਵੀ narinder_singh_ਲਾਇਬ੍ਰੇਰੀ ਹੈ, ਤੇ ਮੇਰਾ ਨੰਬਰ ਆ 7658876640। ਕੋਈ ਵੀ ਮੇਰੇ ਨਾਲ ਫ੍ਰੀ ਆਫ ਕੋਸਟ ਪੰਜਾਬ ਦਾ ਕੋਈ ਮੁੰਡਾ ਕੁੜੀ ਮੇਰੇ ਤੋਂ ਫ੍ਰੀ ਆਫ ਐਡਵਾਈਸ ਲਏਗਾ, ਕੋਈ ਕਾਉਂਸਲਿੰਗ ਚਾਰਜ ਨਹੀਂ ਉਹਦਾ ਹੋਏਗਾ। ਆਈ ਵਿਲ ਹੈਲਪ। ਔਰ ਮੇਰੇ ਕਾਫੀ ਸਾਰੇ ਇੰਨੇ ਮੈਂ ਪੋਡਕਾਸਟਿੰਗ ਕੀਤੀ, ਇੰਨੇ ਕਾਲ ਆਏ ਮੇਰੇ, ਕਈ ਵਾਰ ਘਰ ਵਾਲੇ ਕਹਿ ਰਹੇ ਨੇ ਤਾਂ ਤੁਸੀਂ ਇੰਨੇ ਫੋਨ ਕਿਉਂ ਅਟੈਂਡ ਕਰਿਆ। ਮੈਂ ਕਿਹਾ ਮੈਂ ਜ਼ਿੰਦਗੀ 'ਚ ਮੈਂ 25-26 ਸਾਲ ਤੇ ਇੱਥੋਂ ਕਮਾਇਆ, ਤੇ ਜੇ ਮੈਂ ਕਿਸੇ ਨੂੰ ਦੇ ਦੂੰਗਾ ਤੇ ਉਹ ਪੰਜਾਬ ਵਾਸਤੇ ਵਧੀਆ ਗੱਲ ਹੈ। ਤਾਂ ਤੁਸੀਂ ਕਾਉਂਸਲਰ ਵੀ ਬਣ ਜਾਂਦੇ ਹੋ ਜਦੋਂ ਤੁਹਾਡਾ ਕਰੂ ਮੈਂਬਰਸ ਹੁੰਦੇ ਆ। ਹੁਣ ਜਿਵੇਂ ਤੁਸੀਂ ਆਪਣੀ ਫੈਮਿਲੀ ਤੋਂ ਦੂਰ ਰਹਿੰਦੇ ਹੋ ਤੇ ਉੱਥੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਫੈਮਿਲੀ ਨੂੰ ਮਿਸ ਕਰ ਰਹੇ ਹਾਂ? ਕਰੂ ਮੈਂਬਰਸ ਵੀ ਤੁਹਾਡੇ ਯੰਗਸਟਰਸ ਨੇ, ਉਹ ਡਿਪਰੈਸ਼ਨ ਚਲੇ ਜਾਂਦੇ ਆ, ਉਹਨਾਂ ਨੂੰ ਕਿਵੇਂ ਫਿਰ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਭਰਾ ਨੂੰ ਰੱਖੀਦਾ। ਮੈਂ ਤੇ ਮੇਰਾ ਸੁਭਾਅ ਪੰਜਾਬੀਆਂ ਦਾ ਸੁਭਾਅ ਹੈ ਜੀ, ਤੇ ਉਤੋਂ ਸਰਦਾਰਾਂ ਦਾ ਸੁਭਾਅ ਬਹੁਤ ਵਧੀਆ ਹੁੰਦਾ, ਤੇ ਨਾਲੇ ਪਿੰਡ ਵਾਲਾ ਜਿਹੜਾ ਬੰਦਾ ਉਹਦਾ ਬਹੁਤ ਜ਼ਿਆਦਾ ਵਧੀਆ ਹੁੰਦਾ। ਤੇ ਆਪਾਂ ਇਹ ਸਾਰੀਆਂ ਗੱਲਾਂ ਨਾਲ ਮੈਚ ਕਰਦੇ ਹਾਂ ਕਿ ਉਹਨਾਂ ਨੂੰ ਛੋਟੇ ਭਰਾ ਨੂੰ ਐ ਰੱਖਿਆ। ਜਿਹੜੇ ਵੀ ਰਾਜ ਤੇ ਮੈਂ ਗਿਆ ਉਹ ਬੰਦਾ ਅਗਲੇ ਵਾਰ ਕਹਿੰਦਾ ਭਾਜੀ ਤੁਹਾਡੇ ਨਾਲ ਸੇਲ ਕਰਨਾ, ਤੇ ਉਹਨਾਂ ਨੂੰ ਮੋਟੀਵੇਟ ਕਰੀਦਾ ਬਹੁਤ ਵਧੀਆ ਤਰੀਕੇ। ਉਹਨਾਂ ਨਾਲ ਗੇਮਸ ਖੇਲੀਦੀ ਆ, ਜਿਮ ਲਾਈਦਾ, ਫਿਰ ਕੰਮ ਦੇ ਟਾਈਮ ਕੰਮ ਵੀ ਕਰੀਦਾ, ਤੇ ਉਹ ਕਦੀ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ। ਕੰਪੈਟੀਬਿਲਿਟੀ ਕੰਫਰਟ ਲੈਵਲ ਪੂਰਾ ਦਿੰਦੇ ਬਹੁਤ ਵਧੀਆ ਵਧੀਆ। ਠੀਕ ਹੈ ਜੀ ਤੁਸੀਂ ਸਾਡੇ ਯੰਗਸਟਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇਹ ਜੁਆਇਨ ਕਰਨ ਤੇ ਕਿ ਕੁੜੀਆਂ ਅੱਗੇ ਵਧਣ ਤੇ ਆਉਣ ਤੇ ਇਸ ਪ੍ਰੋਫੈਸ਼ਨ ਨੂੰ ਅੱਗੇ ਵੱਧ ਕੇ ਜੁਆਇਨ ਕਰਨ? ਬਿਲਕੁਲ ਜੀ, ਮੈਂ ਤਾਂ ਇਹੀ ਆਪਣੇ ਵੱਲੋਂ ਸਾਰਿਆਂ ਨੂੰ ਹੀ ਕਹਿਣਾ ਚਾਹੂੰਗਾ ਕਿ ਨਵੀਂ ਜਨਰੇਸ਼ਨ ਜਿੰਨੀ ਵੀ ਹੈ, ਚਾਹੇ ਮੁੰਡੇ ਹੈ ਚਾਹੇ ਕੁੜੀਆਂ ਨੇ, ਇਸ ਲਾਈਨ ਦੇ ਵਿੱਚ ਆਉਣਾ ਚਾਹੀਦਾ। ਬਹੁਤ ਵਧੀਆ ਸਕੋਪ ਹੈ, ਔਰ ਜੇ ਹਾਰਡ ਵਰਕ ਨਾਲ ਆਉਣਾ, ਪਰ ਸ਼ਾਰਟਕਟ ਕੋਈ ਨਹੀਂ ਹੈਗਾ। ਪ੍ਰੋਪਰ ਵੇ ਨਾਲ ਪ੍ਰੋਪਰ ਟ੍ਰੇਨਿੰਗ ਕਰਕੇ, ਬਾਕੀ ਆਪਣੇ ਪੰਜਾਬੀ ਇੰਨੇ ਕਿਤੇ ਫਿਜ਼ੀਕਲੀ ਫਿੱਟ ਹੁੰਦੇ ਹੀ ਨੇ ਕਿ ਉਹ ਜਿਹਾ ਕੋਈ ਜਨਰੇਸ਼ਨ ਜਿਹੜੀ ਗੱਲ ਹੁੰਦੀ ਹੈ ਕਿ ਫਿਜ਼ੀਕਲੀ ਇਹਨੂੰ ਉਹ ਨਹੀਂ ਆਉਣਾ। ਆਪਣੇ ਪੰਜਾਬ 'ਚ ਜਿਹੜਾ ਬੰਦਾ ਆਪਣੇ ਇੱਥੇ ਸਰਵਾਈਵ ਕਰ ਸਕਦਾ, ਉਹ ਮਰਚੈਂਟ ਨੇਵੀ ਦੇ ਵਿੱਚ ਵੀ ਸਰਵਾਈਵ ਕਰ ਸਕਦਾ। ਐਡੀ ਕੋਈ ਟਫ ਗੱਲ ਨਹੀਂ ਹੈਗੀ। ਗੱਲਾਂ ਤਾਂ ਬਹੁਤ ਨੇ ਜੀ। ਨਰਿੰਦਰ ਜੀ, ਦਲਜੀਤ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਬਹੁਤ ਜਾਣਕਾਰੀ ਮਿਲੀ ਸਾਡੇ ਯੰਗਸਟਰਸ ਨੂੰ ਤੇ ਆਉਣ ਵਾਲੀ ਜਨਰੇਸ਼ਨ ਨੂੰ। ਗੱਲਾਂ ਤਾਂ ਬਹੁਤ ਨੇ ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ, ਤੇ ਹੁਣ ਅਸੀਂ ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਆਸਟ੍ਰੇਲੀਆ ਨੂੰ ਫੇਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾਵਾਂ ਚ ਰਹੋ। ਤੁਹਾਡਾ ਚੈਨਲ ਵੀ ਚੜ੍ਹਦੀਆਂ ਕਲਾ ਚ ਰਹੇ ਹਨ, ਅਸੀਂ ਦੇ ਦੁਆਵਾਂ ਮੰਗਦੇ ਹਾਂ। ਧੰਨਵਾਦ ਜੀ। ਵਧੀਆ ਵਧੀਆ ਪੋਡਕਾਸਟਿੰਗ ਕਰੋ, ਹੈਨਾ, ਤੇ ਅਸੀਂ ਵੀ ਦੇਖਿਆ ਕਰੀਏ ਪੁਰਾਣੀ ਪੋਡਕਾਸਟਿੰਗ ਕੀਤੀ ਸੀ ਉਹਦਾ। ਬਿਲਕੁਲ ਜੀ, ਬਿਲਕੁਲ। ਤੁਹਾਡੀਆਂ ਦੁਆਵਾਂ ਨਾਲ ਨੇ, ਜ਼ਰੂਰ ਅਸੀਂ ਤਰੱਕੀਆਂ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।